ਕਿ ਮੋਬਲ ਹੋਮਸ ਵਾਲਾ ਏਰੀਆ ਹੈ ਬਹੁਤ, ਉੱਥੇ ਦੇ ਰੈਜ਼ੀਡੈਂਟਸ ਨੂੰ ਕਿਹਾ ਵੀ ਇਮੀਡੀਏਟਲੀ ਜਿਹੜਾ ਹੈ ਅਵੈਕੂਏਟ ਕਰ ਦਿਓ। ਅੱਜ ਸਟਾਰਮ ਆਉਣਾ ਸ਼ੁਰੂ ਹੋ ਜਾਊਗਾ, ਪਰ ਕੱਲ ਨੂੰ ਜਿਹੜੀ ਆ ਇਹਦੀ ਸਪੀਡ ਬਹੁਤ ਤੇਜ਼ ਹੋਊਗੀ। ਕੱਲ ਨੂੰ ਇਹ ਕੈਟਾਗਰੀ 3 ਹੋਊਗਾ। ਸੋ ਫਲੋਰੀਡੀਅਨਸ ਗਵਰਨਰ ਨੇ ਇਹ ਕਿਹਾ ਆ ਵੀ ਉਹਨਾਂ ਨੂੰ ਹੁਣ ਆਪਣੀ ਪਲਾਨ ਆ ਉਹ ਬਣਾ ਲੈਣੀ ਚਾਹੀਦੀ ਆ, ਜਿਹੜੇ ਇਸ ਏਰੀਏ ਦੇ ਵਿੱਚ ਆਉਂਦੇ ਹੈਗੇ ਜਿੱਥੋਂ ਦੀ ਹਰੀਕੇਨ ਲੰਘਣਾ ਹੈਗਾ ਆ, ਤਾਂ ਕਿ ਉਹ ਕਿਸੇ ਤਰ੍ਹਾਂ ਜਾਨੀ ਨੁਕਸਾਨ ਨਾ ਹੋਵੇ। ਅੱਜ ਦੀ ਜੇ ਗੱਲ ਕਰਦੇ ਜਾਈਏ, ਸੋਮਵਾਰ ਦੀ 11 ਵਜੇ ਜਿਹੜਾ ਉੱਥੇ ਦਾ ਟਾਈਮ ਹੈਗਾ ਆ, ਉਹਦੇ ਮੁਤਾਬਕ ਕਹਿੰਦੇ 80 ਮੀਲ ਸਾਊਥ ਤੇ ਸਾਊਥ ਵੈਸਟ ਆਫ ਵੈਸਟਰਨ ਟਿਪ ਆਫ ਕਿਊਬਾ, ਉੱਥੇ ਇਹ ਜੋ ਸਟਾਰਮ ਆ ਚੱਲ ਰਿਹਾ ਹੈਗਾ ਆ। ਅਜੇ ਤੱਕ ਇਹ ਜੋ ਲੈਂਡਫਾਲ ਲੋਕੇਸ਼ਨ ਆ ਐਡੇਲੀਆ ਹਰੀਕੇਨ ਦੀ, ਉਹ ਪ੍ਰੈਡਿਕਟ ਤਾਂ ਨਹੀਂ ਹੋਈ ਕਿਹੜੀ ਸਾਈਡ ਤੇ ਹੋਊਗਾ, ਪਰ ਵੈਸਟ ਕੋਸਟ ਜੋ ਸਟੇਟ ਦੀ ਆ ਉੱਥੇ ਜਿਹੜਾ ਜ਼ਿਆਦਾ ਮੀਂਹ ਜਾਂ ਨੁਕਸਾਨ ਹੋਊਗਾ। ਜੀ ਬਿਲਕੁਲ। ਸੋ ਕਹਿ ਸਕਦੇ ਹਾਂ ਵੀ ਇਸ ਟਾਈਮ ਨੈਚੁਰਲ ਡਿਜ਼ਾਸਟਰਸ ਦੇ ਨਾਲ ਮਸਲੇ ਗੰਭੀਰ ਬਣੇ ਪਏ ਆ। ਬਾਰ-ਬਾਰ ਇੰਨੀਆਂ ਜ਼ਿਆਦੀਆਂ ਜਿਹੜੀਆਂ ਹਰੀਕੇਨਸ ਤੇ ਉਹ ਸਾਰੀਆਂ ਚੀਜ਼ਾਂ ਆਮ ਦੇ ਨਾਲੋਂ ਨਾਰਮਲ, ਇਹ ਨਹੀਂ ਆ ਵੀ ਕੋਈ ਹਰੀਕੇਨ ਕਦੀ ਆਏ ਨਹੀਂ, ਆਉਂਦੇ ਨੇ, ਪਰ ਹਰ ਸਾਲ ਉੱਦਾਂ ਹੀ ਇੰਨੀ ਜ਼ਿਆਦਾ ਤੀਬਰਤਾ ਵਾਲੇ ਜਿਹੜੇ ਆ, ਤੇਜ਼ੀ ਵਾਲੇ, ਤਾਕਤ ਵਾਲੇ ਆਉਣਗੇ ਤਾਂ ਉਹਦੇ ਨਾਲ ਜਿਹੜੀ ਆ ਡੈਫੀਨੇਟਲੀ ਸਮੱਸਿਆ ਜਿਹੜੀ ਆ ਉਹ ਵੱਧ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜੈਕਸਨਵਿਲ ਫਲੋਰੀਡਾ ਤੋਂ ਹੀ ਇਹ ਜਿਹੜੀ ਖਬਰ ਆ ਰਹੀ ਆ, ਜਿੱਥੇ ਇੱਕ ਹੋਰ ਰੇਸਿਸਟ ਅਟੈਕ ਦੇ ਵਿੱਚ ਅਮਰੀਕਾ 'ਚ ਇੱਕ ਚਿੱਟੇ ਮੂਲ ਦੇ ਬੰਦੇ ਨੇ 3 ਜਿਹੜੇ ਕਾਲੇ ਮੂਲ ਦੇ ਬੰਦਿਆਂ ਨੂੰ ਜਿਹੜਾ ਉਹ ਮਾਰ ਦਿੱਤਾ। 21 ਸਾਲਾਂ ਦਾ ਇਹ ਜਿਹੜਾ ਚਿੱਟੇ ਮੂਲ ਦਾ ਬੰਦਾ ਸੀਗਾ, ਉਸ ਨੇ ਗੋਲੀਆਂ ਜਿਹੜੀਆਂ ਉਹ ਮਾਰ ਦਿੱਤੀਆਂ। ਉਸ ਦੇ ਉੱਤੇ ਕਹਿੰਦੇ ਵੀ ਇੱਕ ਵਾਈਟ ਸੁਪਰਮੇਸਿਸਟ ਹੋਣ ਦੇ ਦੋਸ਼ ਜਿਹੜੇ ਉਹ ਲੱਗ ਰਹੇ ਆ। ਡਾਇਰੀ ਆਫ ਏ ਮੈਡਮੈਨ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਉਸਨੇ ਲਿਖੀਆਂ, ਜਿਹੜੀਆਂ ਬੰਦੂਕਾਂ ਉਸਨੇ ਵਰਤੀਆਂ, ਉਸ ਦੇ ਉੱਤੇ ਸਵਾਸਤਿਕਾ ਦੇ ਜਿਹੜੇ ਚਿੰਨ੍ਹ ਆ ਉਹ ਵੀ ਪਾਏ ਗਏ ਸੀਗੇ। ਉੱਥੋਂ ਦੇ ਜਿਹੜੇ ਸ਼ੈਰਿਫ ਆ TK ਵਾਟਰਸ, ਉਹਨਾਂ ਨੇ ਜਿਹੜੇ ਮਾਰੇ ਗਏ ਆ ਉਹਨਾਂ ਦਾ ਸ਼ਨਾਖਤ ਕਰਦੇ ਹੋਏ ਦੱਸਿਆ, ਐਂਜਲਾ ਮਿਸ਼ੈਲ ਕਾਰ 52 ਸਾਲਾਂ ਦੀ ਜਿਹੜੀ ਇਹ ਸਟੋਰ ਦੀ ਇੰਪਲੋਈ ਸੀਗੀ। AJ ਲਗੂਰ 19 ਸਾਲਾਂ ਦੀ ਸੀਗੀ। ਕਹਿੰਦੇ ਵੀ ਇੰਨੇ ਬੰਦੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਪਰ ਫਿਰ ਵੀ ਉਸ ਦੇ ਉੱਤੇ ਮਾਰ ਦਿੱਤੀ। ਤੇ ਇੱਕ ਕਸਟਮਰ ਜੈਰਾਲਡ ਗੈਲੀਅਨ 29 ਸਾਲਾਂ ਦਾ, ਉਸ ਦੀ ਮੌਤ ਹੋਈ ਸੀ। ਕਹਿੰਦੇ ਵੀ ਇੱਕ ਬਲੈਕ ਨੇਬਰਹੁੱਡ ਦੇ ਵਿੱਚ ਇਸ ਸਟੋਰ ਦੇ ਉੱਤੇ ਸੀ, ਜਿੱਥੇ ਇਸ ਆ ਕੇ ਬੰਦੇ ਨੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਤੇ ਚਲਾ ਕੇ ਇਹਨਾਂ 3 ਜਾਣਿਆਂ ਨੂੰ ਜਿਹੜਾ ਉੱਥੇ ਮਾਰ ਦਿੱਤਾ ਹੈਗਾ ਆ। ਸੋ ਇੱਥੇ ਇਹ ਜਿਹੜੀ ਘਟਨਾ ਹੈ ਉਹ ਵਾਪਰੀ ਹੈ। ਕਹਿੰਦੇ ਵੀ ਬਾਅਦ 'ਚ ਰੌਨ ਡਿਸੈਂਟਸ ਵੀ ਪਹੁੰਚੇ, ਜਿਹੜੇ ਆਪਣੇ ਆਪ ਨੂੰ ਰਿਪਬਲਿਕਨ ਪਾਰਟੀ ਦੇ ਇੱਕ ਕੈਂਡੀਡੇਟ ਦੇ ਵਜੋਂ ਵੀ ਲੈ ਕੇ ਆਏ ਆ, ਤੇ ਪਰ ਉੱਥੇ ਕਹਿੰਦੇ ਜੀ ਉਹਨਾਂ ਦਾ ਸਵਾਗਤ ਬੂਜ਼ ਦੇ ਨਾਲ ਜਿਹੜਾ ਉਹ ਹੋਇਆ। ਲੋਕਾਂ ਨੇ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਬਹੁਤਾ ਵੈਲਕਮ ਨਹੀਂ ਕੀਤਾ। ਕਹਿੰਦੇ ਵੀ ਉਹ ਜਿਹੜੇ ਗਵਰਨਰ ਡਿਸੈਂਟਸ ਆ, ਉੱਥੇ ਜਿਹੜੀ ਵਿਜਲ ਰੱਖੀ ਗਈ ਸੀਗੀ ਇਹਨਾਂ 3 ਜਾਣਿਆਂ ਦੇ ਲਈ, ਉਹਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸੀਗੇ। ਸੋ ਇਹ ਉੱਥੇ ਉਹਨਾਂ ਨੇ ਇਹ ਕਿਹਾ ਵੀ ਅੱਜ ਪਾਰਟੀਜ਼ ਦੇ ਨਾਲ ਕੋਈ ਸੰਬੰਧ ਨਹੀਂ ਹੈ ਸਾਡਾ, ਇਹ ਕਿਸੇ ਗੋਲੀ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਕਿਹੜੀ ਪਾਰਟੀ ਦੇ ਜਿਹੜੇ ਉਹ ਬੰਦੇ ਆ, ਤੇ ਇਸ ਕਰਕੇ ਅਸੀਂ ਸਾਰਿਆਂ ਦੇ ਨਾਲ ਸੰਵੇਦਨਾ ਜਿਹੜੀ ਇਸ ਚੀਜ਼ ਦੇ ਵਿੱਚ ਰੱਖਦੇ ਹਾਂ। ਪਰ ਅਮਰੀਕਾ ਦੇ ਵਿੱਚ ਜਿਹੜੀਆਂ ਇਸ ਤਰੀਕੇ ਦੀਆਂ ਜਿਹੜੀਆਂ ਸ਼ੂਟਿੰਗਸ ਆ ਰਹਿ ਕੇ ਕੁਛ ਹਫ਼ਤੇ ਮਹੀਨਿਆਂ ਬਾਅਦ ਹੋ ਹੀ ਜਾਂਦੀਆਂ ਨੇ। ਅਗਲੀ ਖਬਰ ਵੱਲ ਚਲੀਏ। ਫੈਡਰਲ ਜੱਜ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਜੋ ਟਰਾਇਲ ਹੈਗਾ ਆ, ਖਾਸ ਕਰਕੇ ਜੋ ਇਲੈਕਸ਼ਨ ਹੋਈ ਸੀ ਲਾਸਟ, ਉਹਦੇ ਵਿੱਚ ਇੰਟਰਫੀਅਰੈਂਸ ਦੇ ਸੰਬੰਧ ਦੇ ਵਿੱਚ, ਤੇ ਉਹ ਟਰਾਇਲ ਅਗਲੇ ਸਾਲ ਮਾਰਚ 2024 ਦੇ ਵਿੱਚ ਰੱਖ ਦਿੱਤਾ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਜੋ ਟੀਮ ਸੀਗੀ, ਉਹ ਇਹ ਕਹਿ ਰਹੀ ਸੀ ਵੀ 2026 ਦੇ ਵਿੱਚ ਇਹ ਟਰਾਇਲ ਕੀਤਾ ਜਾਵੇ, ਕਿਉਂਕਿ ਇਹ ਸਮਾਂ ਉਹੀ ਆਉਂਦਾ ਆ ਜਿਸ ਟਾਈਮ ਦੇ ਉੱਤੇ ਰਿਪਬਲਿਕਨ ਪ੍ਰਾਇਮਰੀਜ਼ ਹੋਣੀਆਂ ਆ। ਇਲੈਕਸ਼ਨ ਵਾਲਾ ਸਾਲ ਆ ਅਗਲਾ ਸਾਲ, ਬਹੁਤ ਜਿੱਦਾਂ ਗਰਮਾਈ ਵਾਲਾ ਸਾਲ ਹੋਣਾ, ਤੇ ਇਹਦਾ ਅਸਰ ਜਿਹੜਾ ਆ ਉਹਨਾਂ ਦੀ ਇਲੈਕਸ਼ਨ ਦੇ ਉੱਤੇ ਪੈ ਸਕਦਾ ਹੈਗਾ। US ਦੀ ਡਿਸਟ੍ਰਿਕਟ ਜੱਜ ਤਾਨੀਆ ਚੁਟਕਨਸ ਨੇ ਇਹ ਡਿਸੀਜਨ ਦਿੱਤਾ ਆ ਵੀ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਟੀਮ ਸੀ, ਉਹਨਾਂ ਦੇ ਕੋਲ ਇਨਫ ਸਮਾਂ ਸੀਗਾ ਇਸ ਕੇਸ ਨੂੰ ਪ੍ਰਪੇਅਰ ਕਰਨ ਦੇ ਲਈ। ਸੋ ਲੇਟੈਸਟ ਜੋ ਆ ਮਾਰਚ 2024 ਦੇ ਵਿੱਚ ਇਹ ਟਰਾਇਲ ਸ਼ੁਰੂ ਹੋਊਗਾ।
ਫੈਡਰਲ ਗ੍ਰਾਂਡ ਜੂਰੀ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ 4 ਵਾਰੀ 4 ਚਾਰਜਸ ਦੇ ਉੱਤੇ ਇੰਡਾਈਟ ਕੀਤਾ ਹੈ ਇਸ ਮਹੀਨੇ, ਜਿਨ੍ਹਾਂ ਦੇ ਵਿੱਚੋਂ ਡੀਫਰਾਡ ਦਾ ਯੂਨਾਈਟਿਡ ਸਟੇਟਸ, ਕਨਸਪੀਰੇਸੀ ਟੂ obstruct ਐਨ ਆਫੀਸ਼ੀਅਲ ਪ੍ਰੋਸੀਡਿੰਗ, obstruction ਤੇ ਕਨਸਪੀਰੇਸੀ ਅਗੇਂਸਟ ਦਾ ਰਾਈਟਸ ਟੂ ਵੋਟ। ਇਹ ਸਾਰਿਆਂ ਦੇ ਉੱਤੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਇੰਡਾਈਟ ਕੀਤਾ, ਪਰ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਗਿਲਟੀ ਨਹੀਂ ਮੰਨਦਾ, ਸੋ ਹੀ ਪਲੀਡਡ ਨਾਟ ਗਿਲਟੀ। ਤੇ ਜੋ ਟਰਾਇਲ ਆ ਹੁਣ ਉਹ ਮਾਰਚ 2024 ਦੇ ਵਿੱਚ ਹੋਵੇਗਾ। ਜੀ, ਮੁਸ਼ਕਿਲਾਂ ਵੱਧ ਸਕਦੀਆਂ। ਆਲਦੋ ਦੇਖੋ ਉਹਨਾਂ ਦੇ ਵਕੀਲ ਨੇ ਤਾਂ ਕਹਿਣਾ ਹੀ ਆ ਵੀ ਇਲੈਕਸ਼ਨਾਂ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਕਰੋ, ਜਿੱਤਦੇ ਨੇ ਹਾਰਦੇ ਨੇ ਉਹ ਇੱਕ ਵੱਖਰੀ ਜਿਹੜੀ ਉਹ ਗੱਲ ਆ, ਪਰ ਜੇ ਉਹ ਇੱਦਾਂ ਕਰਦੇ ਤਾਂ ਇੱਥੋਂ ਇਹ ਪਤਾ ਲੱਗੂਗਾ ਵੀ ਭਾਈ ਇੱਥੇ ਵੀ ਜਿਹੜਾ ਜਸਟਿਸ ਸਿਸਟਮ ਆ ਉਹ 2 ਟੀਅਰ ਹੀ ਆ, ਵੀ ਜਿਹੜਾ ਇਨਫਲੂਐਂਸ਼ੀਅਲ ਆ ਅਮੀਰ ਬੰਦਾ ਆ ਉਹਨਾਂ ਨੂੰ ਅਸੀਂ ਕੁਛ ਨਹੀਂ ਕਹਿਣਾ, ਦੂਜਿਆਂ ਨੂੰ ਜਿਹੜਾ ਉਹ ਠੋਕੀ ਜਾਣਾ। ਸਾਰਿਆਂ ਨੂੰ ਹੀ ਪਤਾ ਆ ਵੀ ਇੰਨੇ ਜ਼ਿਆਦਾ ਜਿਹੜੇ ਚਾਰਜਸ ਹੋਣ ਦੇ ਬਾਵਜੂਦ ਵੀ ਉਹ ਇਸ ਟਾਈਮ ਲੀਡ ਜਿਹੜੇ ਉਹ ਕਰ ਰਹੇ ਆ। ਲੀਡ ਕੀ ਕਰ ਰਹੇ ਆ, ਇਨਫੈਕਟ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹ ਹੋਰ ਵੀ ਜ਼ਿਆਦਾ ਉਹਨਾਂ ਦੇ ਮਗਰ ਜਿਹੜੇ ਆ ਉਹ ਝੰਡਾ ਬਰਦਾਰ ਹੋਏ ਨੇ। ਦੂਜੀ ਪਾਰਟੀ ਵਾਲੇ ਵੀ ਓਬਵੀਅਸਲੀ ਇਸ ਮਸਲੇ ਨੂੰ ਹੁਣ ਚੱਕਣਗੇ। ਆਉਣ ਦੋ ਪ੍ਰਾਇਮਰੀਜ਼ ਨੂੰ ਇਹ ਮੁੱਦਾ ਜਿਹੜਾ ਉਹ ਛਾਇਆ ਹੀ ਜਿਹੜਾ ਉਹ ਰਹੇਗਾ। ਇੰਨੇ ਵੱਖ-ਵੱਖ ਟਰਾਇਲਸ ਦੇ ਵਿੱਚ ਇਵੈਂਚੁਅਲੀ ਕੀ ਬਣਦਾ ਆ, ਕੀ ਵਾਕਿਆ ਕਨਵਿਕਟ ਹੋ ਜਾਣਗੇ, ਇਹ ਇੱਕ ਹੁਣ ਵੱਡੀ ਜਿਹੜੀ ਚੁਣੌਤੀ ਪ੍ਰੋਸੀਕਿਊਸ਼ਨ ਦੇ ਲਊਗੀ, ਤੇ ਇਹਨਾਂ ਦੇ ਜਿਹੜੇ ਡਿਫੈਂਸ ਅਟਰਨੀ ਆ ਉਹਨਾਂ ਨੂੰ ਇਹ ਹੋਊਗਾ ਵੀ ਇਹਨਾਂ ਨੂੰ ਕਿੱਦਾਂ ਇਸ ਦੇ ਵਿੱਚੋਂ ਜਿਹੜਾ ਸਾਬਤ ਕੱਢਿਆ ਜਾਵੇ। ਜਿਊਰੀ ਸਿਲੈਕਸ਼ਨ ਦੇ ਉੱਤੇ ਵੀ ਕਾਫੀ ਜਿਹੜਾ ਕਹਿੰਦੇ ਆ ਵੀ ਗੁੱਥਮ ਗੁੱਥਾ ਆ ਉਹ ਆਪਸ ਦੇ ਵਿੱਚ ਹੋ ਸਕਦੇ ਨੇ। ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਕਾਫੀ ਜ਼ਿਆਦਾ ਕਈ ਦਰਜਨ ਜਿਹੜੇ ਚਾਰਜਸ ਆ ਇਹਨਾਂ ਦੇ ਉੱਤੇ ਲੱਗੇ ਨੇ। 4 ਵੱਖ-ਵੱਖ ਜਿਹੜੇ ਕੇਸਿਸ, ਸਪੈਸ਼ਲ ਕਾਉਂਸਲਸ ਜਾਰਜੀਆ ਦੇ ਵਿੱਚ, ਫੁਲਟਨ ਕਾਉਂਟੀ, ਇਹ ਵੋ ਦੇ ਵਿੱਚ ਜਿਹੜੇ ਇਸ ਟਾਈਮ ਟਰੰਪ ਹੁਣੀ ਘਿਰੇ ਆ। ਜ਼ਰੂਰ ਫੰਡ ਰੇਜ਼ਿੰਗ ਇਹ ਸਾਰੇ ਮੁੱਦਿਆਂ ਦੇ ਉੱਤੇ ਕਰੀ ਜਾ ਰਹੇ ਆ। ਇਵੈਂਚੁਅਲੀ ਇਹ ਜਿਹੜੇ ਫੰਡਸ ਆ ਉਹ ਆਪਣੇ ਕੈਂਪੇਨ ਤੇ ਲਾਉਣਗੇ ਜਾਂ ਆਪਣੀ ਜਿਹੜੀ ਆ ਇਹ ਇਹਨਾਂ ਕੇਸਾਂ ਦੇ ਉੱਤੇ ਜਿਹੜੇ ਉਹ ਮਨੀ ਖਰਚੀ ਜਾਊਗੀ। ਇਹ ਵੀ ਜਿਹੜੀ ਹੁਣ ਆਉਣ ਵਾਲੇ ਸਮੇਂ 'ਚ ਦੇਖਣ ਵਾਲੀ ਗੱਲ ਰਹੇਗੀ। ਜੀ, ਅਗਲੀ ਖਬਰ ਵੱਲ ਚਲੀਏ। ਯੂਕੇ ਦੇ ਰਹਿ ਚੁੱਕੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਆ, ਉਹਨਾਂ ਨੇ ਇਹ ਕਿਹਾ ਵੀ ਜੋ ਵੈਗਨਰ ਗਰੁੱਪ ਦਾ ਹੈਡ ਪ੍ਰਿਗੋਜ਼ਿਨ, ਜਿਸ ਦੀ ਪਿਛਲੇ ਦਿਨਾਂ ਦੇ ਵਿੱਚ ਏਅਰਪਲੇਨ ਦੇ ਐਕਸੀਡੈਂਟ ਦੇ ਦੌਰਾਨ ਮੌਤ ਹੋ ਗਈ ਸੀ, ਉਹਦੇ ਵਿੱਚ ਸਿੱਧਾ ਹੀ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦਾ ਹੱਥ ਹੈਗਾ ਆ। ਕਹਿੰਦੇ ਵੀ ਸਭ ਤੋਂ ਜ਼ਿਆਦਾ ਖਤਰਾ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਇਸ ਵੈਗਨਰ ਦਾ ਜੋ ਬੌਸ ਆ ਉਹ ਪ੍ਰਿਗੋਜ਼ਿਨ ਤੋਂ ਸੀਗਾ। ਨਹੀਂ ਤਾਂ 28,000 ਫੁੱਟ ਦੀ ਉਚਾਈ ਦੇ ਉੱਤੇ ਕਿਸ ਤਰ੍ਹਾਂ ਜੋ ਆ ਇਹ ਕ੍ਰੈਸ਼ ਹੋ ਸਕਦਾ ਹੈਗਾ, ਕਿਉਂਕਿ ਮਾਸਕੋ ਤੋਂ ਹੀ ਇਹ ਜਿਹੜਾ ਪਲੇਨ ਆ ਉਹ ਚੱਲਿਆ ਸੀ, ਤੇ ਉਹਨਾਂ ਨੇ ਤਾਂ ਓਪਨਲੀ ਕਿਹਾ ਵੀ ਇਹਦੇ ਪਿੱਛੇ ਪੁਟਿਨ ਦਾ ਹੱਥ ਆ। ਸੋ ਵੈਗਨਰ ਗਰੁੱਪ ਦੀ ਕੀ ਪੋਜੀਸ਼ਨ ਰਹੂਗੀ ਆਉਣ ਵਾਲੇ ਸਮੇਂ 'ਚ ਵਿਦਆਊਟ ਪ੍ਰਿਗੋਜ਼ਿਨ, ਉਹ ਤਾਂ ਹਜੇ ਬਾਅਦ 'ਚ ਪਤਾ ਲੱਗੂਗਾ। ਪਰ ਓਵਰਆਲ ਜੇ ਦੱਸਦੇ ਜਾਈਏ, ਦੁਨੀਆ ਦਾ ਸਭ ਤੋਂ ਵੱਡਾ ਇਹ ਮਲੇਸ਼ੀਆ ਗਰੁੱਪ ਆਪਾਂ ਕਹਿ ਸਕਦੇ ਹਾਂ, ਜਿਸ ਨੂੰ ਜਿਹੜਾ ਇੱਕ ਟਾਈਮ ਦੇ ਉੱਤੇ ਪੁਟਿਨ ਵੀ ਜਿਸ ਤੋਂ ਡਰ ਗਿਆ ਸੀ ਵੀ ਕਿਤੇ ਉਹ ਮੈਨੂੰ ਟੇਕ ਓਵਰ ਨਾ ਕਰ ਲੈਣ। ਜੀ ਜੀ, ਪਿਛਲੇ ਸਾਲ ਆਪਾਂ ਦੇਖਿਆ ਵੀ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਜਿਹੜੀਆਂ ਵਧੀਆਂ ਸੀ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਮੌਜੂਦਾ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੂੰ ਚੰਗਾ ਇਸ ਮਾਮਲੇ ਦੇ ਉੱਤੇ ਘੇਰਿਆ ਵੀ ਐਨਰਜੀ ਡਿਪੈਂਡੈਂਸੀ ਜਿਹੜੀ ਉਹ ਘਟਣੀ ਚਾਹੀਦੀ ਆ। ਪਰ ਹੁਣ ਕਹਿੰਦੇ ਵੀ ਇੱਕ ਨਵਾਂ ਰੈਕਡ ਇਹ ਬਣ ਰਿਹਾ ਵੀ ਯੂਐਸ ਨੇ ਜਿਹੜੀ ਆਇਲ ਪ੍ਰੋਡਕਸ਼ਨ ਆ ਪਿਛਲੇ ਇਤਿਹਾਸ ਦੇ ਮੁਕਾਬਲੇ ਸਭ ਤੋਂ ਤੇਜ਼ ਆ। ਇਹੀ ਨਹੀਂ, ਉਹ ਨਵਾਂ ਰੈਕਡ ਕਹਿੰਦੇ ਆ ਉਹ ਬਣਾਉਣ ਜਾ ਰਹੀ ਹੈਗੀ ਆ, ਤੇ 2024 ਦੇ ਵਿੱਚ ਹੋਰ ਵੀ ਜ਼ਿਆਦਾ ਤੇਲ ਜਿਹੜਾ ਆ ਉਹ ਕੱਢਿਆ ਜਾਊਗਾ। ਸੋ ਕਹਿੰਦੇ ਵੀ ਯੂਐਸ ਦਾ ਜਿਹੜਾ ਕਰੂਡ ਆਇਲ ਆ ਉਹ ਲਗਾਤਾਰ ਇੰਨਾ ਤੇਜ਼ ਕੱਢਣ ਦੇ ਬਾਵਜੂਦ ਵੀ ਗੈਸੋਲੀਨ ਦੀਆਂ ਪ੍ਰਾਈਸਿਸ ਆ, ਗੈਸ ਦੀਆਂ ਪ੍ਰਾਈਸਿਸ ਆ, ਉਹ ਕਿਤੇ ਵੀ ਘੱਟ ਨਹੀਂ ਰਹੀਆਂ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਹਰਜੋਤ ਸਿੰਘ ਜੀ ਵੀ ਇਹ ਅੱਗੇ ਆਉਣ ਵਾਲੇ ਸਮੇਂ 'ਚ ਬਣਦਾ ਕੀ ਆ। ਓਪੈਕ ਵਾਲੇ ਦੂਜੇ ਆ, ਉਹਨਾਂ ਦੇ ਨਾਲ ਅਮਰੀਕਾ ਦੇ ਤੇਲ ਦੇ ਸੰਬੰਧ ਦੇ ਵਿੱਚ ਤਾਂ ਸਿੰਘ ਜਿਹੜੇ ਉਹ ਹਮੇਸ਼ਾ ਹੀ ਫਸੇ ਰਹਿੰਦੇ ਆ। ਅਮਰੀਕਾ ਨੇ ਕਈ ਵਾਰ ਉਹਨਾਂ ਨੂੰ ਆਪਣੀ ਤੇਲ ਦੀ ਪ੍ਰੋਡਕਸ਼ਨ ਆ ਵਧਾਉਣ ਨੂੰ ਆਖਿਆ, ਪਰ ਉਹ ਆਪਣੀਆਂ ਕੀਮਤਾਂ ਵਧਾਉਣ ਦੀ ਖਾਤਰ ਬਹੁਤ ਵਾਰੀ ਜਿਹੜੀ ਤੇਲ ਦੀ ਪ੍ਰੋਡਕਸ਼ਨ ਆ ਉਸ ਨੂੰ ਘਟਾ ਦਿੰਦੇ ਰਹੇ ਆ। ਯੂਐਸ ਦੀ ਜਿਹੜੀ ਆਇਲ ਪ੍ਰੋਡਕਸ਼ਨ ਕਹਿੰਦੇ ਵੀ ਇਸ ਟਾਈਮ 12.8 ਮਿਲੀਅਨ ਬੈਰਲ ਪਰ ਡੇ ਇਸ ਸਾਲ ਦੇ ਵਿੱਚ ਉੱਥੇ
ਜਿਹੜੀ ਉਹ ਪਹੁੰਚੀ ਆ ਤੇ ਅਗਲੇ ਸਾਲ ਤੱਕ ਇਹ 13.1 ਮਿਲੀਅਨ ਬੈਰਲ ਪਰ ਡੇ ਦੇ ਉੱਤੇ ਵੀ ਪਹੁੰਚ ਸਕਦੀ ਹੈ। ਜਿਹੜੀ ਫੈਡਰਲ ਐਨਰਜੀ ਇਨਫੋਰਮੇਸ਼ਨ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਇਹ ਜਿਹੜੀਆਂ ਕਿਆਸਰਾਈਆਂ ਲਾਈਆਂ ਆ। 2008 ਦੇ ਵਿੱਚ ਇਹ ਜਿਹੜੀ ਸ਼ਮਤਾ ਆ 5 ਮਿਲੀਅਨ ਬੈਰਲ ਦੀ ਹੁੰਦੀ ਸੀ, ਜੋ ਕਿ ਇਸ ਟਾਈਮ 12.8 ਤੇ ਆ ਤੇ ਵੱਧ ਕੇ 13.1 ਤੇ ਜਿਹੜੀ ਉਹ ਜਾਊਗੀ। ਤੇ ਕਹਿੰਦੇ ਵੀ ਇਹਦੇ ਨਾਲ US ਦੁਨੀਆ ਦਾ ਨੰਬਰ 1 ਗਲੋਬਲ ਕਰੂਡ ਆਇਲ ਪ੍ਰੋਡਿਊਸਰ ਜਿਹੜਾ ਆ ਉਹ ਬਣੇਗਾ। ਸੋ ਅਕਸਰ ਆਪਣੇ ਇੱਥੇ ਚਰਚਾ ਜਿਹੜੀ ਚੱਲਦੀ ਵੀ ਆਪਾਂ ਨੂੰ ਤੇਲ ਜ਼ਿਆਦਾ ਕੱਢਣਾ ਚਾਹੀਦਾ ਆ, ਇਹ ਤੇਲ ਜ਼ਿਆਦਾ ਵੀ ਕੱਢੀ ਜਾ ਰਹੇ ਆ, ਤੇਲ ਦੀਆਂ ਕੀਮਤਾਂ ਫਿਰ ਵੀ ਜਿਹੜੀਆਂ ਕਾਬੂ 'ਚ ਨਹੀਂ ਆ ਰਹੀਆਂ। ਇਹ ਕਿਤੇ ਨਾ ਕਿਤੇ ਇੱਕ ਵੱਡੀ ਸਮੱਸਿਆ ਵਾਲੀ ਜਿਹੜੀ ਗੱਲ ਆ। ਸੋ ਇਹ ਗੱਲਾਂ ਜਿਹੜੀਆਂ ਆਪਾਂ ਅਕਸਰ ਸੁਣਦੇ ਆ ਵੀ ਤੇਲ ਕੱਢ ਨਹੀਂ ਰਹੇ, ਕਹਿੰਦੇ ਵੀ ਇਸ ਟਾਈਮ ਤਾਂ ਤੇਲ ਕੱਢਣ ਦੀ ਪ੍ਰਕਿਰਿਆ ਸਭ ਤੋਂ ਜ਼ਿਆਦਾ ਤੇਜ਼ ਚੱਲ ਰਹੀ ਆ। ਤੇ ਪਰ ਇਹ ਸਰਕਾਰਾਂ ਨੂੰ ਵੀ ਦੇਖਣਾ ਚਾਹੀਦਾ ਵੀ ਭਾਈ ਇਹ ਵਿੱਚ ਫਿਰ ਕੁੰਡੀ ਲੱਗ ਕਿੱਥੇ ਰਹੀ ਆ। ਲੋਕਾਂ ਤੱਕ ਪਹੁੰਚਦੇ ਇੱਥੇ ਤੇਲ ਵੀ ਕੱਢ ਕੇ, ਅੱਗੇ ਤਾਂ ਇਹ ਕਹਿੰਦੇ ਸੀ ਵੀ ਬਾਹਰੋਂ ਆਉਂਦਾ ਆ, ਮਹਿੰਗਾ ਪੈਂਦਾ ਆ। ਜੇ ਇੱਥੇ ਤੇਲ ਇੰਨਾ ਜ਼ਿਆਦਾ ਕੱਢਿਆ ਜਾ ਰਿਹਾ ਤੇ ਫਿਰ ਉਸ ਦੇ ਬਾਵਜੂਦ ਇੰਨਾ ਜ਼ਿਆਦਾ ਮਹਿੰਗਾ ਕਿਉਂ ਆ? ਇਹ ਕੁਛ ਨਾ ਕੁਛ ਹੋਰ ਵੀ ਵਿੱਚ ਚੱਕਰ ਚੱਲ ਰਿਹਾ ਹੈ। ਜੀ। ਅਗਲੀ ਖਬਰ ਵੱਲ ਚਲੀਏ। ਸੈਨ ਫਰਾਂਸਿਸਕੋ ਦਾ ਬਹੁਤ ਲੰਮੇ ਸਮੇਂ ਤੋਂ ਆਪਾਂ ਡਿਸਕਸ ਕਰਦੇ ਆ ਰਹੇ ਹਾਂ ਵੀ ਸੈਨ ਫਰਾਂਸਿਸਕੋ ਸ਼ਹਿਰ ਨੂੰ ਇੱਕ ਤਰ੍ਹਾਂ ਦੇ ਨਾਲ ਤਬਾਹੀ ਵੱਲ ਪਹੁੰਚਾਉਣ ਲਈ ਉੱਥੇ ਦੇ ਜਿਹੜੇ ਪੋਲੀਟੀਸ਼ੀਅਨ ਆ, ਉਹਨਾਂ ਦਾ ਪੂਰਾ ਹੱਥ ਆ। ਅੱਜ ਨੋਰਡਸਟਰੋਮ ਸਟੋਰ ਨੇ ਅਨਾਊਂਸ ਕਰਤਾ, ਉਹ ਦੋਨੋਂ ਹੀ ਸਟੋਰ ਉਹਨਾਂ ਦੇ ਸੈਨ ਫਰਾਂਸਿਸਕੋ 'ਚ, ਸੈਨ ਫਰਾਂਸਿਸਕੋ ਫਲੈਗਸ਼ਿਪ ਸਟੋਰ ਤੇ ਇੱਕ ਉਹਨਾਂ ਦਾ ਜਿਹੜਾ ਮਾਲ ਦੇ ਵਿੱਚ ਹੈਗਾ ਆ, ਦੋਨੋਂ ਹੀ ਸਟੋਰ ਉਹ ਬੰਦ ਕਰਨ ਜਾ ਰਹੇ ਆ। ਨੋਰਡਸਟਰੋਮ ਸਟੋਰ ਕਾਰਨਰ ਆਫ 5th ਤੇ ਮਾਰਕੀਟ ਸਟਰੀਟ ਤੇ ਸੀ। ਅਕਤੂਬਰ 1988 ਦੇ ਵਿੱਚ ਖੁੱਲਿਆ ਸੀ। 35 ਸਾਲਾਂ ਬਾਅਦ ਰੀਜ਼ਨ ਇੱਕੋ ਹੀ ਇੱਕ ਆ ਵੀ ਕ੍ਰਾਈਮ ਕਰਕੇ ਉਹ ਬੰਦ ਹੋਣ ਜਾ ਰਿਹਾ ਆ। ਕ੍ਰਾਈਮ ਇੰਨਾ ਵੱਧ ਗਿਆ, ਲੋਕ ਸ਼ਾਪਿੰਗ ਨਹੀਂ ਕਰਨ ਜਾ ਰਹੇ। 3,12,000 ਸਕੁਅਰ ਫੁੱਟ ਦਾ ਇਹ ਏਰੀਏ ਦੇ ਵਿੱਚ ਸੀਗਾ। ਤੁਸੀਂ ਇੱਥੋਂ ਲਾ ਲਓ ਵੀ ਕਿੱਡਾ ਵੱਡਾ ਜਿਹੜਾ ਇਹ ਸਟੋਰ ਸੀਗਾ। ਸੋ ਨੋਰਡਸਟਰੋਮ ਨੇ ਅੱਜ ਅਨਾਊਂਸ ਕਰਤਾ ਦੋਨੋਂ ਹੀ ਸਟੋਰ ਉਹ ਸੈਨ ਫਰਾਂਸਿਸਕੋ ਦੇ ਬੰਦ ਕਰਨ ਜਾ ਰਹੇ ਆ, ਜਿਹਦੇ ਨਾਲ ਲੋਕ ਜਿਹੜੇ ਲੋਕਲ ਆ ਉਹ ਕਾਫੀ ਔਖੇ ਹੈਗੇ ਆ ਵੀ ਇਹ ਇੱਕ ਤਰ੍ਹਾਂ ਦੇ ਨਾਲ ਬਹੁਤ ਵਧੀਆ ਸਟੋਰ ਸੀਗਾ ਜਿੱਥੇ ਆਮ ਲੋਕ ਸ਼ਾਪਿੰਗ ਕਰਨ ਜਾਂਦੇ ਸੀ। ਜੋ ਸੇਲ ਟੈਕਸ ਦੇ ਰੈਵਨਿਊ ਆ ਉਹਨਾਂ ਦੇ ਬਹੁਤ ਜ਼ਿਆਦਾ ਡ੍ਰੌਪ ਹੋਏ ਆ 2019 ਤੋਂ ਲੈ ਕੇ 2023 ਤਾਈਂ। ਕਹਿੰਦੇ ਵੀ 25% ਦੇ ਕਰੀਬ ਆਲਰੇਡੀ ਡ੍ਰੌਪ ਹੋਏ ਹੈਗੇ ਆ। ਪਰ ਮੇਅਰ ਦਾ ਆਫਿਸ ਹਜੇ ਤੱਕ ਚੁੱਪ ਧਾਰੀ ਬੈਠਾ ਆ ਵੀ ਇਹਦੇ ਬਾਰੇ ਕੋਈ ਸਟੇਟਮੈਂਟ ਜਾਰੀ ਕਰਨੀ ਆ ਜਾਂ ਨਹੀਂ। ਜੀ, ਹੋਲ ਫੂਡਸ, ਐਂਥਰੋਪੋਲੋਜੀ, ਆਫਿਸ ਡੀਪੋ, CB2 ਹੋਰ ਇਸ ਤੋਂ ਇਲਾਵਾ ਕੁੱਲ ਮਿਲਾ ਕੇ 39 ਜਿਹੜੇ ਰੀਟੇਲ ਸਟੋਰਸ ਆ ਉਹ ਸੈਨ ਫਰਾਂਸਿਸਕੋ ਦੇ ਜਿਹੜੇ ਯੂਨੀਅਨ ਸਕੁਏਅਰ ਦੇ ਵਿੱਚ, ਆਪਾਂ ਜੇ ਇਕੱਲੇ ਯੂਨੀਅਨ ਸਕੁਏਅਰ ਦੀ ਗੱਲ ਕਰੀਏ, ਉੱਥੋਂ ਇਹ ਬੰਦ ਹੋ ਚੁੱਕੇ ਆ। ਇਹ 2020 ਤੋਂ ਲੈ ਕੇ ਹੁਣ ਤੱਕ ਇਹ ਮਸਲਾ ਜਿਹੜਾ ਉਹ ਬਣਿਆ ਆ। ਇਹ ਸਾਰਿਆਂ ਦੇ ਚੱਲਦੇ ਉਹਦਾ ਆਈਕੀਆ ਨੇ ਇੱਕ ਆਪਣਾ ਨਵਾਂ ਸਟੋਰ ਉੱਥੇ ਖੋਲ੍ਹ ਦਿੱਤਾ। ਉਹ ਵੀ 3 ਮੰਜ਼ਿਲਾ 52,000 ਸਕੁਅਰ ਫੁੱਟ ਦਾ ਏਰੀਏ ਦੇ ਵਿੱਚ ਉੱਥੇ ਖੋਲ੍ਹਿਆ ਆ। ਉਹ ਸੋਚਦੇ ਆ, ਲੀਡਰ ਸੋਚਦੇ ਆ ਵੀ ਇਹਦੇ ਨਾਲ ਜਿਹੜੇ ਹੋਮ ਫਰਨੀਚਰ ਸਟੋਰ ਆ ਉਹ ਲੋਕ ਆਉਣਗੇ, ਇਹ ਨਾ ਹੋਏ ਹੁਣ ਲੋਕੀ ਟੇਬਲ ਚੱਕਦੇ ਭੱਜਦੇ ਜਿਹੜੇ ਉਹ ਨਜ਼ਰ ਆਉਣ। ਸੋ ਇਹ ਹੁਣ ਪਬਲਿਕ ਸੇਫਟੀ ਕੰਸਰਨ ਜਿਹੜੇ ਆ ਉਹ ਬਹੁਤ ਵੱਡੇ ਇਸ ਟਾਈਮ ਬਣ ਚੁੱਕੇ ਆ ਇਹਨਾਂ ਸ਼ਹਿਰਾਂ ਦੇ ਵਿੱਚ। ਤੇ ਜਿੱਦਾਂ ਆ ਰਹੇ ਨੇ ਨਵੇਂ ਬਿੱਲ SB 553 ਵਰਗੇ, ਤਾਂ ਇਹ ਸਮਝੋ ਵੀ ਇੱਥੇ ਆਉਣ ਵਾਲੇ ਸਮੇਂ 'ਚ ਬਣ ਕੀ ਜਾਣਾ ਆ। ਸੋ ਕਾਫੀ ਜਿਹੜੀ ਇੱਕ ਫਿਕਰਮੰਦੀ ਆ, ਪਰ ਵਨਸ ਵਾਈਬਰੈਂਟ ਯੂਨੀਅਨ ਸਕੁਏਅਰ ਸੈਨ ਫਰਾਂਸਿਸਕੋ ਦਾ ਉਹ ਹੁਣ ਡੈਡ ਸਕੁਏਅਰ ਜਿਹਾ ਜਿਹੜਾ ਉਹ ਇਸ ਟਾਈਮ ਬਣਦਾ ਜਾ ਰਿਹਾ ਹੈ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ ਜੀ। ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਗੱਲਬਾਤ ਆਪਾਂ ਜਿਹੜੀ ਉਹ ਕਰਨੀ ਆ ਐਰੀਜ਼ੋਨਾ ਦੇ ਵਿੱਚ ਇੱਕ ਟਰੱਕਰਸ ਜਿਹੜੇ ਆ ਕੁਛ ਆਪਣੇ ਨਾਲ ਜੁੜਨਗੇ। ਉਹ ਦਾਅਵਾ ਕਰ ਰਹੇ ਆ, ਉਹਨਾਂ ਨੇ ਕਿਹਾ ਆ ਵੀ ਉਹਨਾਂ ਦੀ ਟਰੱਕ ਦੇ ਉੱਤੇ ਚੱਲਦੇ ਦੇ ਉੱਤੇ ਜਿਹੜੀ ਉਹ ਗਨ ਦੇ ਨਾਲ ਸ਼ਾਟ ਐਟ ਕੀਤਾ ਗਿਆ। ਉਹ BB ਗਨ ਸੀ, ਏਅਰ ਗਨ ਸੀ ਜਾਂ ਦੂਜੀ ਸੀ, ਹੋਰ ਕੀ ਹੋਇਆ ਉਸ ਤੋਂ ਇਲਾਵਾ ਰਾਤ ਦਾ ਵਕਤ ਸੀ, ਕਿੱਥੇ ਇਹ ਘਟਨਾ ਵਾਪਰੀ, ਕੀ ਹੋ ਰਿਹਾ ਆ, ਉਹਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ ਤੇ ਉਹ ਆਪਣੇ ਨਾਲ ਜੁੜਨਗੇ ਵੀ। ਮਿਲਦੇ ਹਾਂ ਆਪਾਂ ਇੱਕ ਬ੍ਰੇਕ ਤੋਂ ਬਾਅਦ 'ਚ।
Your bites. Sonic $2.99 Buffalo Chicken Dip Bites.
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਚੱਲ ਰਿਹਾ ਜੀ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਜਿਹੜਾ ਟਰੱਕ ਡਰਾਈਵਰ ਮੁੰਡਾ ਆ ਉਹ ਇਸ ਟਾਈਮ ਜੁੜ ਚੁੱਕਾ ਆ, ਜਿਹਨੇ ਵੀਡੀਓਜ਼ ਤੇ ਫੋਟੋਜ਼ ਘੱਲੀਆਂ ਵੀ ਕੁਛ ਸਮਾਂ ਪਹਿਲਾਂ, ਕੁਛ ਦਿਨ ਪਹਿਲਾਂ ਐਰੀਜ਼ੋਨਾ ਦੇ ਵਿੱਚ ਇੱਕ ਥਾਂ ਦੇ ਉੱਤੇ ਉਹਦੇ ਟਰੱਕ ਦੇ ਉੱਤੇ ਸ਼ੂਟ ਹੋਇਆ, ਗੋਲੀ ਜਿਹੜੀ ਉਹ ਚੱਲੀ ਆ। ਉਹਦੀ ਵਿੰਡਸ਼ੀਲਡ, ਉਹਦੇ ਸਾਈਡ ਵਾਲਾ, ਡਰਾਈਵਰ ਸਾਈਡ ਵਾਲਾ ਜਿਹੜੀ ਵਿੰਡੋ ਆ ਉਹ ਜਿਹੜੀ ਕਹਿ ਲਓ ਵੀ ਚਕਨਾਚੂਰ ਜਿਹੜੀ ਉਹ ਹੋ ਗਈ। ਬਾਅਦ 'ਚ ਉਹਨੇ ਹੋਰ ਦੱਸਿਆ, ਹੋਰ ਕਈ ਗੱਲਾਂ ਕੀਤੀਆਂ, ਉਹ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਹਾਂ। ਸੁਖ ਮੁਲਤਾਨੀ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਆ। ਹਾਂਜੀ ਸੁਖ ਮੁਲਤਾਨੀ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਪੰਜਾਬੀ ਰੇਡੀਓ ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸੁਖ ਵੀ ਤੇ ਦੱਸਿਓ ਵੀ ਇਹ ਘਟਨਾ ਪਹਿਲਾਂ ਤੇ ਇਹ ਦੱਸੋ ਵੀ ਕਿੱਥੇ ਹੋਈ, ਕਿੱਦਾਂ ਹੋਈ, ਸੋ ਸਾਰਾ ਵਿਸਤਾਰ ਦੇ ਨਾਲ ਦੱਸੋ ਕੀ ਕੁਛ ਜਿਹੜਾ ਆ ਇਹ ਵਾਪਰਿਆ, ਕਿ ਕੀ ਫੀਲਿੰਗ ਆ ਰਹੀਆਂ ਸੀਗੀਆਂ, ਕਿੱਦਾਂ ਜਿਹੜਾ ਆ ਉਹ ਤੁਸੀਂ ਦੇਖ ਕੇ ਆਏ ਹੁੰਦਿਆਂ। ਇਹ ਭਾਜੀ ਐਕਚੁਅਲੀ ਹੈਗੀ ਆ ਸੈਚਰਡੇ ਨਾਈਟ ਦੀ, ਠੀਕ ਹੈ। ਇੰਟਰਸਟੇਟ 40 ਈਸਟ, ਫਲੈਗਸਟਾਫ ਐਰੀਜ਼ੋਨਾ ਦੇ ਵਿੱਚ ਐਗਜ਼ਿਟ 201 ਤੇ। ਹੂੰ ਜਦੋਂ ਉੱਥੇ ਲੱਗਾ ਮੇਰੇ ਅੱਗੇ ਕੋਈ ਵੀ ਗੱਡੀ ਜਾਂ ਏਦਾਂ ਟਰੱਕ ਕੁਝ ਵੀ ਨਹੀਂ ਸੀ ਜਾ ਰਿਹਾ, ਤੇ ਲਾਈਕ ਨਾਰਮਲ ਆਪਣਾ 65 ਦਾ ਜ਼ੋਨ ਸੀ। ਹੂੰ ਤੇ ਅਚਾਨਕ ਹੀ ਨਾ ਇੱਕ ਬਲਾਸਟ ਦੀ ਆਵਾਜ਼ ਆਈ। ਜਦੋਂ ਮੇਰੇ ਬਲਾਸਟ ਦੀ ਆਵਾਜ਼ ਆਈ ਤਾਂ ਇੱਕ ਨਾਰਮਲ ਅਸੀਂ ਸਾਡੇ ਜਿੱਦਾਂ ਟਰੱਕਾਂ ਦੇ ਕੋਈ ਪੱਥਰ ਵੱਜ ਜਾਂਦਾ, ਕੋਈ ਰੌਕ ਹੁੰਦਾ ਜਿੱਦਾਂ ਵੀ, ਤਾਂ ਆਪਾਂ ਨੂੰ ਪਤਾ ਲੱਗ ਜਾਂਦਾ। ਇਹ ਜਿਹੜੀ ਆਵਾਜ਼ ਸੀ ਬਹੁਤ ਜ਼ਿਆਦਾ ਇੱਕ ਕਾਈਂਡ ਆਫ ਬਲਾਸਟਿੰਗ ਦੀ ਆਵਾਜ਼ ਸੀ, ਤੇ ਮੈਨੂੰ ਰਾਈਡਵੇ ਦਾ ਇਹ ਨਹੀਂ ਪਤਾ ਲੱਗਾ ਕਿ ਲਾਈਕ ਕੋਈ ਐਕਸਲ ਬ੍ਰੇਕ ਹੋ ਗਿਆ ਜਾਂ ਕੀ ਹੋ ਗਿਆ, ਕਿ ਇੰਨੀ ਹੈਵੀ ਆਵਾਜ਼ ਸੀ। ਠੀਕ ਹੈ। ਉਸ ਵੇਲੇ ਤਾਂ ਮੈਨੂੰ ਪਤਾ ਨਹੀਂ ਲੱਗਾ, ਤੇ ਯਕਦਮ ਜਦੋਂ ਫਿਰ ਮੈਂ ਮਾੜਾ ਜਿਹਾ ਫਿਰ ਮੈਂ ਆਪਣੇ ਫਲੈਸ਼ਰ ਔਨ ਕੀਤੇ ਆ, ਕਿਉਂਕਿ ਅੱਗੇ ਪਿੱਛੇ ਤਾਂ ਕੋਈ ਮੇਰੇ ਗੱਡੀ ਹੈ ਹੀ ਨਹੀਂ ਸੀ, ਨਾ ਟਰੱਕ ਸੀਗੀ ਜਿਹੜੀ ਰੋਕ ਕੋਈ ਤੋੜ ਵੱਜ ਸਕਦਾ ਸੀ। ਤਾਂ ਫਿਰ ਮੈਂ ਫਲੈਸ਼ਰ ਔਨ ਕੀਤੇ ਤੇ ਦਵਾ ਦਾ ਐਗਜ਼ਿਟ ਕੱਢਿਆ ਅੱਗੇ 204 ਆਈ ਥਿੰਕ, ਉਹਦੇ ਨੇੜੇ ਤੇੜੇ ਮੈਂ ਐਗਜ਼ਿਟ ਕੱਢਿਆ। ਤੇ ਜਦੋਂ ਮੈਂ ਐਗਜ਼ਿਟ ਕੱਢਿਆ ਦੇਖਿਆ ਮੇਰੇ ਬਿਲਕੁਲ ਹੀ ਆਈ ਸਾਈਡ ਜਿੱਦਾਂ ਫਰੰਟ ਡਰਾਈਵਰ ਸਾਈਡ ਦੇ ਉੱਤੇ ਵੱਜੀਆਂ ਸੀ 2 ਗੋਲੀਆਂ ਦੇ ਨਿਸ਼ਾਨ। 2 ਗੋਲੀਆਂ ਦੇ ਨਿਸ਼ਾਨ ਦੋ ਸ਼ਾਟ ਸੀ। ਤੇ ਉਹ ਜਿੱਦਾਂ ਬਾਹਰੋਂ ਵੀ ਚਕਨਾਚੂਰ ਹੋ ਗਿਆ, ਸ਼ੀਸ਼ਾ ਦੇ ਅੰਦਰੋਂ ਜਿਹੜਾ ਚੂਰੇ ਚੂਰ ਹੋ ਗਿਆ, ਤੇ ਮੇਰੇ ਉੱਪਰ ਡਿੱਗ ਗਿਆ, ਜਿੱਦਾਂ ਸ਼ੀਸ਼ਾ ਬਾਂਹ ਤੇ ਕਿਰਕ ਜਿਹੜੀ ਹੁੰਦੀ ਹੈ ਡੇਗੀ ਤੁਹਾਡੇ ਉੱਤੇ, ਛੋਟੇ ਛੋਟੇ ਉਹਦੇ ਟੁਕੜੇ। ਹਾਂ ਜਿੱਦਾਂ ਚੂਰਾ ਚੂਰ ਹੋ ਜਾਂਦਾ ਨਾ, ਤੇ ਉਹ ਤੁਹਾਡੇ ਉੱਤੇ ਬਿਲਕੁਲ, ਕਿਉਂਕਿ ਵੱਜਿਆ ਹੀ ਡਰਾਈਵਰ ਸਾਈਡ ਦੇ ਉੱਤੇ ਸੀ ਉਹ ਸ਼ਾਟ। ਤੇ ਪਰ ਉਹ ਜਿਹੜੀ ਆਈ ਡੋਨਟ ਨੋ ਹੁਣ ਕਿਹੜੀ ਗਨ ਸੀ, ਉਹ ਜਿਹੜੀ ਗੋਲੀ ਆਰ ਪਾਰ ਨਹੀਂ ਹੋਈ, ਪਰ ਅੰਦਰਲਾ ਸ਼ੀਸ਼ਾ ਵੀ ਚੂਰਾ ਚੂਰ, ਬਾਹਰੋਂ ਵੀ ਚੂਰਾ ਚੂਰ ਸੀ। ਤੇ ਮੈਂ ਐਗਜ਼ਿਟ ਜੈਸਾ ਹੀ ਕੱਢਿਆ ਤੇ ਸਟਾਪ ਸਾਈਨ ਤੇ ਰੁਕਿਆ, ਤੇ ਮੈਂ ਦਵਦਾ ਦੇਖਿਆ ਕਿ ਲਾਈਕ ਕੋਈ ਟਰੱਕ ਸਟਾਪ ਦੇਖਦਾ ਵਾ, ਕਿਉਂਕਿ ਮੇਰੇ ਥੋੜਾ ਬਹੁਤ ਜਿੱਦਾਂ ਬਾਹ ਤੋਂ ਪੱਟ ਤੋਂ ਜਿੱਦਾਂ ਬਲੱਡ ਨਿਕਲਣ ਲੱਗ ਪਿਆ ਜਿੱਥੇ ਚੂਰਾ ਡਿੱਗਾ ਸੀ। ਠੀਕ ਹੈ। ਤੇ ਜਿੱਥੇ ਸ਼ੀਸ਼ਾ ਵੱਜਾ ਤੁਹਾਡੇ, ਮਤਲਬ ਬੇਸਿਕਲੀ। ਮੈਂ ਟਰੱਕਰ ਪਾਸ ਐਪ ਖੋਲੀ ਕਿ ਟਰੱਕ ਸਟਾਪ ਦੇਖਦਾ, ਉੱਥੇ ਚਲਾ ਜਾਣਾ, ਕਲੀਨ ਅਪ ਕਰਾਂ। ਇਹ ਕਿਹੜੇ ਐਗਜ਼ਿਟ ਤੇ ਹੋਇਆ ਐਰੀਜ਼ੋਨਾ ਚ? ਇਹ ਜਿਹੜਾ ਸ਼ਾਟ ਹੈ ਬਿਲਕੁਲ, ਹੁਣ ਮੈਂ ਜੋ ਵੀਡੀਓ ਕੱਢ ਕੇ ਦੇਖੀ ਹੈ, ਇਹ ਐਗਜ਼ਿਟ 201 ਦੇ ਉੱਤੇ ਹੋਇਆ। ਅੱਛਾ, ਇਹ ਮੈਨੂੰ ਪਤਾ, ਤੁਸੀਂ ਆਪਾਂ ਆਪਣੇ ਸਰੋਤਿਆਂ ਦੇ ਨਾਲ ਵੀ ਬਾਅਦ ਸ਼ੇਅਰ ਕਰਦੇ ਹਾਂ ਇਹ ਜਿਹੜੀ ਵੀਡੀਓ ਵੀ ਇਹਨਾਂ ਦੇ, ਕਿਉਂਕਿ ਇਹਨਾਂ ਦੇ ਡੈਸ਼ ਕੈਮ ਲੱਗਾ ਸੀਗਾ, ਸੋ ਉਹਦੇ ਵਿੱਚ ਕਿਉਂਕਿ ਉਹ ਹਿਲਦਾ ਨਜ਼ਰ ਆਉਂਦਾ ਹੈ ਜਦੋਂ ਵੱਜਦਾ, ਸ਼ਾਟ ਵੱਜਦਾ ਆ, ਪਤਾ ਲੱਗਦਾ ਹੈ ਵੀ ਕੁਝ ਵੱਜਾ ਆ। ਹਾਂਜੀ, ਜਦੋਂ ਵੀਡੀਓ ਨੂੰ ਕਲੀਅਰਲੀ ਦੇਖੋਗੇ ਕਿ ਮੇਰੇ ਸ਼ੀਸ਼ੇ ਦੇ ਉੱਤੇ ਇੱਕ ਤੁਹਾਨੂੰ ਪਹਿਲੇ ਜਿੱਦਾਂ ਬਲਰੀ ਜਿਹਾ ਇੱਕ ਦਾਗ ਜਾਂ ਕੈਮਰੇ ਤੁਹਾਡੇ ਦੂਜੇ ਪਾਸੇ ਵੀ ਉਹ ਅਕ੍ਰੋਸ ਦਾ ਫਰੀਵੇ ਪਰਲੇ ਪਾਸਿਓ ਜਾ ਕੇ ਜਿਹੜੀ ਉਹ ਗੋਲੀ ਇੱਧਰ ਨੂੰ ਆਈ ਹੈ। ਹਾਂਜੀ, ਅਪਕਮਿੰਗ ਟ੍ਰੈਫਿਕ ਸੀ ਜਿਹੜੀ, ਇਵਨ ਲਾਈਕ ਮੈਂ ਰਾਈਟ ਲਾਈਨ ਦੇ ਵਿੱਚ ਸੀ, ਮੇਰੀ ਲੈਫਟ ਲਾਈਨ ਖਾਲੀ ਹੈ, ਫਿਰ ਆਲਮੋਸਟ 25 ਤੋਂ 30 ਫੁੱਟ ਦੀ ਡਿਚ ਹੋਏਗੀ। ਉਹਨੂੰ ਕ੍ਰੋਸ ਕਰਕੇ ਉਧਰਲੀ ਟ੍ਰੈਫਿਕ ਦੇ ਜਿਹੜੇ ਸ਼ੋਲਡਰ ਤੇ ਗੱਡੀ ਖੜੀ ਸੀ, ਇੱਕ ਹੈਡਲਾਈਟ ਤੁਸੀਂ ਉਹ ਵੀਡੀਓ ਦੇ ਵਿੱਚ ਦੇਖ ਸਕਦੇ ਆ, ਉਹ ਹੈਡਲਾਈਟ ਔਨ ਹੈ, ਤੇ ਮੇਰੀ ਬਿਲਕੁਲ ਉਹ ਹੈਡਲਾਈਟ ਦੇ ਉੱਤੇ ਤੁਸੀਂ ਗੌਰ ਨਾਲ ਦੇਖੀ ਜਾਓ, ਤੇ ਮੇਰੇ ਸ਼ੀਸ਼ੇ ਦੇ ਉੱਤੇ ਜਿਹੜਾ ਇੱਕ ਦਾਗ ਜਿਹਾ ਬਣਿਆ ਜਾਂ ਕੈਮਰੇ ਤੇ ਮਾੜਾ ਜਿਹਾ ਦਾਗ ਸੀ, ਉਹਨੂੰ ਬੜੇ ਗੌਰ ਨਾਲ ਦੇਖੋਗੇ ਤੇ ਉੱਥੋਂ ਤੁਹਾਨੂੰ ਸ਼ਾਟ ਆਉਂਦੇ ਬਿਲਕੁਲ ਨਜ਼ਰ ਆਉਣਗੇ। ਸੋ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ। ਆਪਾਂ ਹਰਜੋਤ ਸਿੰਘ ਜੀ ਪਹਿਲਾਂ ਵੀ ਇਦਾਂ ਦੀਆਂ ਖਬਰਾਂ ਕਰਦੇ ਰਹੇ ਹਾਂ ਵੀ ਕਈ ਵਾਰੀ ਕੋਈ ਟੀਨੇਜਰ ਜਾਂ ਕੋਈ ਸ਼ਦਾਈ ਕੋਈ ਬ੍ਰਿਜ ਤੋਂ ਖੜ ਕੇ ਜਾਂ ਰੋੜੇ ਮਾਰਦੇ, ਵੱਟੇ ਮਾਰਦੇ ਆ, ਜਾਂ ਕੁਛ ਅਜਿਹਾ ਜਿਹੜਾ ਉਹ ਕਰਦੇ ਆ। ਇਹ ਤਾਂ ਕਿਉਂਕਿ ਜੇ ਦੂਜੀ ਹੁੰਦੀ ਗੋਲੀ ਤਾਂ ਸ਼ਾਇਦ ਆਰ ਪਾਰ ਜਿਹੜੀ ਹੋ ਜਾਂਦੀ ਸੀ। ਚਲੋ ਬਚਾਅ ਇਸ ਗੱਲੋਂ ਰਹਿ ਗਿਆ ਵੀ ਤੁਹਾਡੇ ਇਹ ਸ਼ੀਸ਼ੇ ਚੋਂ ਆਰ ਪਾਰ ਨਾ ਹੋ ਕੇ ਸ਼ੀਸ਼ਾ ਕਰੈਕ ਹੋਇਆ ਤੇ ਤੁਹਾਨੂੰ ਕਹਿ ਲਓ ਵੀ ਪੁੱਲ ਓਵਰ ਕਰਨ ਦਾ ਮੌਕਾ ਮਿਲ ਗਿਆ, ਬਚਾਅ ਹੋ ਗਿਆ ਬਹੁਤ ਜ਼ਿਆਦਾ। ਅਤੇ ਤੁਸੀਂ ਦੱਸ ਰਹੇ ਸੀਗੇ ਵੀ ਤੁਹਾਡੇ ਮਗਰ ਇੱਕ ਹੋਰ ਟਰੱਕ ਵਾਲੇ ਦੇ ਨਾਲ ਵੀ ਸੇਮ ਹੀ ਵਾਪਰਿਆ। ਹਾਂਜੀ
ਉਹੀ ਭਾਜੀ ਮੈਂ ਜੈਸਾ ਹੀ ਐਗਜ਼ਿਟ ਕੱਢਿਆ ਮੈਨੂੰ ਕਿਉਂਕਿ ਬਰਨਿੰਗ ਹੋਣ ਲੱਗ ਪਈ ਸੀ ਬਾਂਹ ਦੇ ਪੱਟ ਤੇ ਕਿਉਂਕਿ ਜਿੱਦਾਂ ਹੀ ਉਹ ਡਿੱਗਾ ਸੀ ਥੋੜਾ ਬਹੁਤਾ ਬਲੱਡ ਸੀ ਤੇ ਮੈਂ 204 ਆਈ ਥਿੰਕ ਮੈਨੂੰ ਸ਼ੋਰ ਨਹੀਂ ਐਗਜ਼ਿਟ ਮੈਂ ਕੱਢ ਲਿਆ ਐਗਜ਼ਿਟ ਫਲੈਸ਼ਰ ਔਨ ਕਰਕੇ ਤੇ ਜੈਸਾ ਹੀ ਮੈਂ ਆਪਣਾ ਟਰੱਕਰ ਪਾਸ ਖੋਲਿਆ ਕਿ ਟਰੱਕ ਸਟਾਪ ਦੇਖਦਾ ਤੇ ਮੈਂ ਟਰੱਕ ਸਟਾਪ ਦੇਖਿਆ ਕਿ 4 ਮੀਲਾਂ ਪਿੱਛੇ 5 ਇੱਕ ਟਰੱਕ ਸਟਾਪ ਹੈਗਾ ਸੀ ਮੈਂ ਰਾਈਟ ਵੇ ਲੈਫਟ ਮਾਰੀ ਤਾਂ ਦੇਖਿਆ ਇੱਕ ਮੇਰੇ ਮਗਰ ਹੋਰ ਆ ਕੇ ਟਰੱਕ ਖੜਾ ਉਹਨੇ ਵੀ ਸ਼ੋਲਡਰ ਦੇ ਉੱਤੇ ਆਪਣਾ ਟਰੱਕ ਨਹੀਂ ਕੱਢਿਆ ਤੇ ਨਾ ਹੀ ਉਹਨੇ ਕੁਝ ਕੀਤਾ ਉਹਨੇ ਫਲੈਸ਼ਰ ਔਨ ਕੀਤਾ ਤੇ ਬਾਹਰ ਆਣ ਕੇ ਉਹ ਘੁੰਮਣ ਲੱਗ ਪਿਆ ਟਰੱਕ ਦੇ ਉਹ ਵੀ Like ਦੇਖਣ ਲੱਗ ਉਹਦੇ ਗਿਆ। ਵੀ ਹੋਇਆ ਸੀ। ਹੂੰ ਹਾਂਜੀ ਉਹ ਰਾਈਟ ਵੇ ਉਹ ਵੀ ਮੇਰੇ ਮਗਰ ਹੀ ਆ ਗਿਆ ਤੇ ਉਹਨੇ ਵੀ ਸ਼ੋਲਡਰ ਹੀ ਨਹੀਂ ਯੂਜ਼ ਕੀਤਾ ਕਿ ਸ਼ੋਲਡਰ ਤੇ ਆਪਾਂ ਆਫ ਰੈਂਪ ਤੇ ਜਾਂ ਔਨ ਰੈਂਪ ਤੇ ਟਰੱਕ ਖੜਾ ਕਰ ਲੈਂਦੇ ਉਹਨੇ ਵੀ ਨਹੀਂ ਕੀਤਾ ਉਹਨੇ ਵੀ ਮੇਰੇ ਮਗਰ ਹੀ ਖੜਾ ਕਰਕੇ ਰਾਈਟ ਵੇ ਬਾਹਰ ਆ ਗਿਆ ਹੂੰ ਤੇ ਫਿਰ ਉਹਦੇ ਤੇ ਕੀ ਹੋਇਆ ਠੀਕ ਹੈ ਤੇ ਸੁਖਮਤਾਲ ਜੀ ਤੁਸੀਂ ਦੋਨਾਂ ਨੇ ਫਿਰ ਕੀ ਪੁਲਿਸ ਦੇ ਨਾਲ ਵੀ ਕੀਤੀ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਨੂੰ ਸ਼ਿਕਾਇਤ ਲਿਖਾਈ ਵੀ ਇਦਾਂ ਜਿਹੜਾ ਵਾਪਰਿਆ ਐਰੀਜ਼ੋਨਾ ਦੇ ਵਿੱਚ ਉਹਨਾਂ ਦੇ ਨਾਲ ਭਾਈ ਇਹ ਦੇਖੋ ਕਿਉਂਕਿ ਨਾ ਤਾਂ ਮੇਰੇ ਕੋਲ ਗੱਡੀ ਦਾ ਪ੍ਰੂਫ ਸੀ ਓਨਲੀ ਗੱਡੀ ਦੇਖ ਸਕਦਾ ਸੀ ਗੱਡੀ ਹੁਣ ਡੈਸ਼ ਕੈਮ ਦੇ ਵਿੱਚ ਜਿਹੜੀ ਦੇਖੀ ਆ ਉਹ ਤੇ ਤੁਹਾਨੂੰ ਕੋਈ ਪਲੇਟ ਸ਼ੋਰ ਨਹੀਂ ਹੋ ਰਹੀ ਨਹੀਂ ਉਹ ਕਿਉਂਕਿ ਦੇਖਦੀ ਆਲਮੋਸਟ 30-40 ਫੀਟ ਅਵੇ ਸੀ ਤੁਹਾਡੇ ਤੋਂ ਕਿਉਂਕਿ ਵਿੱਚ ਡਿਚ ਆ ਫਿਰ ਉਹ ਅਪਕਮਿੰਗ ਟ੍ਰੈਫਿਕ ਤੇ ਸੀ ਉਹ ਗੱਡੀ ਖੜੀ ਤੇ ਪ੍ਰੂਫ ਮੇਰੇ ਕੋਲ ਹੈ ਨਹੀਂ ਸੀ ਕੋਈ ਉਹ ਗੱਡੀ ਦਾ ਕੋਈ ਲਾਇਸੈਂਸ ਪਲੇਟ ਵਗੈਰਾ ਅਗਰ ਮੈਂ ਉੱਥੇ ਕਰਦਾ ਤੇ ਟਰੱਕਰ ਵੀਰਾਂ ਨੂੰ ਤਾਂ ਪਹਿਲੇ ਪਤਾ ਕਿ ਜਿਹੜੀ ਐਰੀਜ਼ੋਨਾ ਵਾਲੀ DOT ਕਿੰਨੇ ਕੂਲ ਨੇ ਟਰੱਕਾਂ ਵਾਲਿਆਂ ਨਾਲ ਹੋਰ ਉਹਨਾਂ ਨੇ ਮੈਨੂੰ ਆਊਟ ਆਫ ਆਰਡਰ ਪਾ ਕੇ ਖੜਾ ਕਰਨਾ ਸੀ ਉੱਥੇ ਉਹਨਾਂ ਨੇ ਕਿਹੜਾ ਸ਼ੀਸ਼ਾ ਪਵਾ ਦੇਣਾ ਸੀ ਤੇ ਫਿਰ ਮੈਂ ਤਾਂ ਹੁਣ ਇਹ ਤਾਂ ਓਨਰ ਪੇਟਰ ਤੇ ਐਕਸਪੈਂਸ ਆਣਾ ਸੀ ਨਾ ਹੀ ਤਾਂ ਕੋਈ ਇੰਸ਼ੋਰੈਂਸ ਥਰੂ ਜਾਏਗਾ ਇੰਨਾ ਕੁ ਆਪਣਾ ਨੁਕਸਾਨ ਤੇ ਫਿਰ ਮੈਂ ਆਪਣੇ ਪਿੱਛੇ ਟਰੱਕ ਸਟਾਪ ਤੇ ਆ ਕੇ ਖੜਿਆ ਫਿਰ ਉੱਥੇ ਮੈਂ ਕਾਲਾਂ ਕੀਤੀਆਂ ਮੈਨੂੰ ਲਾਈਕ ਕੋਈ ਸਰਵਿਸ ਨਹੀਂ ਮਿਲੀ ਨਾਈਟ ਟਾਈਮ ਐਂਡ ਅਨਲਕੀਲੀ ਕਿ ਅਗਲਾ ਲਾਈਕ ਸੰਡੇ ਸੀ ਸੰਡੇ ਵੀ ਮੈਨੂੰ ਕੋਈ ਸਰਵਿਸ ਹੀ ਨਹੀਂ ਮਿਲੀ ਫਿਰ ਹੁਣ ਮੰਡੇ ਮੈਂ ਹੁਣ ਸ਼ੀਸ਼ਾ ਪਵਾਇਆ ਅੱਛਾ ਮੰਡੇ ਨੂੰ ਜਾ ਕੇ ਹੁਣ ਤੁਸੀਂ ਸ਼ੀਸ਼ਾ ਜਿਹੜਾ ਪਵਾਇਆ ਇਹ ਸਾਰੀ ਘਟਨਾ ਜਦੋਂ ਤੁਸੀਂ ਨਾਲ ਹੀ ਉਤਰ ਕੇ ਦੇਖਿਆ ਤੁਹਾਨੂੰ ਉਦੋਂ ਹੀ ਦੱਸ ਗਏ ਸੀਗੇ ਵੀ ਇਹ ਸ਼ਾਟ ਜਿਹੜੇ ਉਹ ਲੱਗੇ ਆ ਮਲਟੀਪਲ ਸ਼ਾਟਸ ਲੱਗੇ ਆ ਤੁਹਾਡੇ ਟਰੱਕ ਦੇ ਉੱਤੇ ਭਾਜੀ ਇਹ ਜਦੋਂ ਹੋਇਆ ਸੀ ਨਾ ਮੈਂ ਤੁਹਾਨੂੰ ਦੱਸਿਆ ਤਾਂ ਰੌਕ ਦੀ ਆਵਾਜ਼ ਆਉਂਦੀ ਆ ਕੋਈ ਪੱਥਰ ਵੱਜੇ ਦੀ ਨਾ ਉਹਦੀ ਇੱਕ ਆਵਾਜ਼ ਦਾ ਪਹਿਲੇ ਵੀ ਕਈ ਵਾਰ ਵੱਜਦੇ ਆ ਮੈਨੂੰ ਕਾਫੀ ਦੇਰ ਹੋ ਗਈ ਟਰੈਕਿੰਗ ਦੇ ਵਿੱਚ ਪਤਾ ਲੱਗਦਾ ਇਹ ਜਦੋਂ ਵੱਜਿਆ ਸੀ ਨਾ ਤੇ ਲਾਈਕ ਇਹਦੀ ਆਵਾਜ਼ ਹੀ ਬਹੁਤ ਜ਼ਿਆਦਾ ਲਾਈਕ ਬਲਾਸਟਿੰਗ ਆਵਾਜ਼ ਸੀ ਹਨਾ ਤਾਂ ਰਾਈਟ ਤੇ ਤਾਂ ਨਹੀਂ ਪਤਾ ਲੱਗਾ ਕਿ ਇਹ ਗਨ ਸ਼ੋਟ ਹੈ ਜਾਂ ਕੀ ਹੋਇਆ ਵੇ ਤੇ ਇੰਨਾ ਜ਼ਿਆਦਾ ਸ਼ੀਸ਼ਾ ਕਰੈਕ ਹੋ ਜਾਣਾ ਤੇ ਬਾਹਰਲਾ ਹਿੱਸਾ ਵੀ ਚਕਨਾਚੂਰ ਤੇ ਅੰਦਰਲਾ ਵੀ ਚੂਰ ਹੋ ਕੇ ਡਿੱਗ ਜਾਣਾ ਕਦੇ ਇਦਾਂ ਚੂਰ ਹੋ ਕੇ ਅੰਦਰ ਡਿੱਗਦਾ ਨਹੀਂ ਸ਼ੀਸ਼ਾ ਵੀ ਨਹੀਂ ਇੱਥੇ ਡੈਫੀਨਿਟਲੀ ਐਰੀਜ਼ੋਨਾ DOT ਐਰੀਜ਼ੋਨਾ ਪੁਲਿਸ ਵਾਲਿਆਂ ਨੂੰ ਭਾਈ ਥੋੜਾ ਧਿਆਨ ਦੇਣ ਦੀ ਜ਼ਰੂਰਤ ਆ ਵੀ ਤੁਸੀਂ ਟਰੱਕਰਸ ਦੇ ਦਿਵਾਲੇ ਇੰਨਾ ਜਿਹੜਾ ਹੋ ਜਾਂਦੇ ਆ ਵੀ ਜਦੋਂ ਉਹਨਾਂ ਦੀ ਲਾਈਫ ਜਿਹੜੀ ਆ ਉਹ ਖਤਰੇ 'ਚ ਪੈ ਗਈ ਉਹ ਇਸ ਡਰੋਂ ਨਹੀਂ ਉਹਨਾਂ ਦੇ ਨਾਲ ਕੰਟੈਕਟ ਕਰ ਰਹੇ ਵੀ ਭਾਈ ਕਿਤੇ ਆਊਟ ਆਫ ਆਰਡਰ ਜਿਹੜਾ ਆ ਉਹ ਉਹਨਾਂ ਨੂੰ ਨਾ ਕਰ ਦੇਣ ਦਿਸ ਇਜ਼ ਰੀਅਲੀ ਬੈਡ ਇਦਾਂ ਹੋਣਾ ਨਹੀਂ ਜਿਹੜਾ ਉਹ ਚਾਹੀਦਾ ਜੀ ਇਹਨੇ ਤਾਂ ਇਹੀ ਕਰਨਾ ਕਿਉਂਕਿ ਜਿਹੜਾ ਸ਼ਾਟ ਸੀ ਨਾ ਬਿਲਕੁਲ ਮੇਰੇ ਫਰੰਟ ਦੇ ਸਟੀਅਰਿੰਗ ਦੇ ਸਾਹਮਣੇ ਵੱਜਿਆ ਤੁਸੀਂ ਦੇਖ ਸਕਦੇ ਉਹ ਦੋ ਸ਼ਾਟ ਹੈ ਉਹ ਦੋ ਸ਼ਾਟ ਜੈਸਾ ਹੀ ਇੱਕ ਸ਼ਾਟ ਵੱਜਦਾ ਤੇ ਉਹ ਲਾਈਕ 2 ਇੰਚ ਗੋਲ ਸਰਕਲ ਬਣਦਾ ਤੇ ਦੂਜੇ ਦਾ ਵੀ 2 ਇੰਚ ਗੋਲ ਸਰਕਲ ਬਣਦਾ 8 ਦਾ ਸਾਈਨ ਬਣ ਗਿਆ ਦੋ ਸ਼ਾਟ ਕਲੀਅਰ ਹੁੰਦੇ ਨੇ ਤੇ ਨਹੀਂ ਸੁਖ ਭਾਜੀ ਤੁਹਾਡਾ ਵਿਚਾਰ ਹੈਗਾ ਜਿਹੜਾ ਦੂਜਾ ਮੁੰਡਾ ਮਿਲਿਆ ਤੁਹਾਨੂੰ ਉਹਦੇ ਵੀ ਡਰਾਈਵਰ ਸਾਈਡ ਜਾਂ ਵਿੰਡਸ਼ੀਲਡ ਤੇ ਉਹਦੇ ਵੀ ਇਦਾਂ ਹੀ ਮੈਂ ਐਕਚੁਅਲੀ ਉਹਨੂੰ ਖੜ ਕੇ ਦੇਖ ਨਹੀਂ ਸਕਿਆ ਕਿਉਂਕਿ ਜਦੋਂ ਮੈਂ ਸਟਾਪ ਸਾਈਨ ਤੇ ਰੁਕਿਆ ਮੈਂ ਆਪਣੇ ਆਪ ਨੂੰ ਦੇਖਿਆ ਤੇ ਮੇਰੇ ਪੱਟ ਦੇ ਉੱਤੇ ਥੋੜਾ ਜਿੱਦਾਂ ਚੂਰਾ ਡਿੱਗਣ ਕਰਕੇ ਉਹ ਨਾ ਮਾੜੇ ਮੋਟੇ ਦਾ ਬਲੱਡ ਆਣ ਲੱਗ ਪਿਆ ਸੀ ਬਾਹ ਦੇ ਉੱਤੇ ਵੀ ਠੀਕ ਹੈ ਬਾਹ ਹੀ ਸਟੀਅਰਿੰਗ ਦੇ ਉੱਤੇ ਤੇ ਉਹ ਸਟੀਅਰਿੰਗ ਦੇ ਉੱਤੇ ਜਿਹੜੀ ਬਾਹ ਦੇ ਉੱਤੇ ਇਹਦਾ ਚੂਰਾ ਡਿੱਗਾ ਸੀ ਇਹਦਾ ਸ਼ੀਸ਼ੇ ਦਾ ਤੇ ਜਿੱਥੇ ਇੱਥੇ ਡਿੱਗਾ ਸੀ ਉਹ ਨਾ ਰੈਡ ਜਿਹਦਾ ਬਲੱਡ ਨਿਕਲਣ ਲੱਗ ਪਿਆ ਸੀ ਨਹੀਂ ਤੁਸੀਂ ਚਲੋ ਆਪਣਾ ਡਾਕਟਰ ਨੂੰ ਦਿਖਾਓ ਉਹਨੂੰ ਚੈੱਕ ਜਿਹੜਾ ਉਹ ਕਰਾਓ ਤੇ ਇਹ ਜਿਹੜੀ ਆਵਾਜ਼ ਆ ਜਿਹੜੇ ਭਾਈ ਟਰੱਕਰਸ ਵਾਲੇ ਆ ਨਾ ਉਹ ਧਿਆਨ ਜਿਹੜਾ ਉਹ ਦੇਣ ਜੇ ਤੁਸੀਂ ਐਰੀਜ਼ੋਨਾ ਦੇ ਕਿਹੜੇ ਫਰੀਵੇ ਸੀਗਾ ਤੁਸੀਂ ਇੱਕ ਵਾਰੀ ਫਿਰ ਦੱਸ ਦਿਓ ਫਰੀਵੇ ਤੇ ਐਗਜ਼ਿਟ ਨੰਬਰ ਓਡੀ ਈਸਟਬੋਰਡ ਐਗਜ਼ਿਟ 201 ਇੱਥੇ ਭਾਜੀ ਪਹਿਲੇ ਵੀ ਆਪਾਂ ਸਾਲ 2 ਸਾਲ ਪਹਿਲੇ ਵੀ ਸੁਣਿਆ ਬ੍ਰਿਜਾਂ ਦੇ ਉੱਤੋਂ ਪੱਥਰ ਮਾਰ ਲੱਗ ਪਏ ਸੀ ਤੇ ਮੈਂ ਆਪਣੀ ਜਦੋਂ ਫਿਰ 2-4 ਘੰਟੇ ਬਾਅਦ ਆਪਣਾ ਵੀਡੀਓ ਡੈਸ਼ ਕੈਮ ਖੋਲਿਆ ਤੇ ਮੈਨੂੰ ਉਹ 'ਚੋਂ ਕਲੀਅਰ ਹੋਇਆ ਕਿ ਇਹ ਸ਼ਾਟ ਨੇ ਕਿਉਂਕਿ ਆਵਾਜ਼ ਵੀ ਇੱਕ ਰੋਕਦੀ ਨਹੀਂ ਹੈਗੀ ਇਹ ਸ਼ਾਟ ਦੀ ਹੈ ਐਂਡ ਉਹ ਸ਼ਾਟ ਕਲੀਅਰ ਹੁੰਦੇ ਆ ਕਿ ਜਿੱਥੇ ਉਹ ਮੇਰੀ ਓਪੋਜਿਟ ਸਾਈਡ ਤੋਂ ਜਿਹੜੀ ਗੱਡੀ ਖੜੀ ਸੀ ਇਵਨ ਚੱਲਦੀ ਨਹੀਂ ਸੀ ਗੱਡੀ ਗੱਡੀ ਸੀ ਉੱਥੋਂ ਸ਼ਾਟ ਆਇਆ ਬਿਲਕੁਲ ਉਹ ਫਲੈਸ਼ ਕਲੀਅਰ ਹੁੰਦੇ ਆ ਜੇ ਤੁਸੀਂ ਉਹ ਵੀਡੀਓ ਨੂੰ ਜ਼ੂਮ ਕਰਕੇ ਦੇਖੋ ਤੇ ਉਹ ਤੁਹਾਨੂੰ ਸ਼ਾਟ ਕਲੀਅਰ ਹੁੰਦੇ ਆ ਨਹੀਂ ਉਹ ਜਿਸ ਹਿਸਾਬ ਦੇ ਨਾਲ ਸ਼ਾਟ ਦੇ ਨਿਸ਼ਾਨ ਨੇ ਉਹ ਇੱਕ ਪੱਥਰ ਵੱਜੇ ਦੇ ਨਹੀਂ ਆ ਦੋ ਬੈਕ ਟੂ ਬੈਕ ਸ਼ਾਟ ਆ ਜੇ ਥੋੜਾ ਜਿਹਾ ਜਿਹੜਾ ਉਹ ਦਿਖਾਵਾਂ ਤਾਂ ਆ ਇਦਾਂ ਦਾ 8 ਸਾਈਨ ਜਿਹੜਾ ਆ ਉਹ ਬਣਿਆ ਆ ਸੋ ਤੁਸੀਂ ਇਮੇਜਿਨ ਕਰ ਸਕਦੇ ਆ ਵੀ ਕਿੱਦਾਂ ਜਿਹੜਾ ਇਹ ਬੰਦੇ ਨੂੰ ਡਰ ਵਾਲੀ ਗੱਲ ਆ ਵੀ ਦੇਖੋ ਸਟੀਅਰਿੰਗ ਦੇ ਬਿਲਕੁਲ ਉੱਤੇ
ਚਲੋ ਸੁੱਖ ਭਾਜੀ ਤੁਹਾਡਾ ਬਚਾਅ ਹੋ ਗਿਆ ਵੀਰੇ, ਤੇ ਸ਼ੁਕਰ ਆ ਇਹ ਵੀ ਤਾਂ ਭਾਜੀ ਮੈਂ ਲੱਕਲੀ ਇਹ ਰਿਹਾ ਕਿ ਜੇ ਮੇਰਾ ਚੂਰਾ ਕੋਈ ਵੀ ਅੱਖ ਦੇ ਵਿੱਚ ਪੈ ਜਾਂਦਾ ਨਾ, ਫਿਰ ਮੇਰੇ ਕੋਲ ਹਟ ਕੰਟਰੋਲ ਕਰਨਾ, ਕਿਉਂਕਿ ਆਈਸ ਤਾਂ ਉਦੋਂ ਹੀ ਬੰਦ ਹੋ ਜਾਣੀਆਂ ਸੀ, ਫਿਰ ਨੁਕਸਾਨ ਜ਼ਿਆਦਾ ਹੋ ਸਕਦਾ ਸੀ। ਅਸੀਂ ਤਾਂ ਹੈ ਵੀ ਟੀਮ ਦੇ ਵਿੱਚ ਸੀ, ਤੇ ਜੀ ਤੁਹਾਡੇ ਨਾਲ ਕੌਣ ਸੀਗਾ? ਤੁਹਾਡੇ ਡੈਡ ਸੀਗੇ ਨਾਲ? ਹਾਂਜੀ ਹਾਂਜੀ। ਅੱਛਾ, ਸੋ ਦੇਖੋ ਬਚਾਅ ਹੋ ਗਿਆ ਵੀ ਭਾਈ ਜਿਹੜੇ ਲੰਘ ਰਹੇ ਆ ਦੇਖੋ। ਤੇ ਬਾਕੀ ਭਾਈ ਜਿਹੜੇ ਟਰੱਕਾਂ ਵਾਲਿਆਂ ਦੀ ਆਵਾਜ਼ ਚੱਕਦੇ ਆ, ਚਾਹੇ ਉਹ ਓਇਡਾ ਵਾਲੇ ਆ ਤੇ ਚਾਹੇ ਉਹ ਨਾਪਟਾ ਵਾਲੇ ਆ, ਭਾਈ ਉਹਨਾਂ ਨੂੰ ਵੀ ਕਹੋ ਵੀ ਇਹ ਐਰੀਜ਼ੋਨਾ ਪੁਲਿਸ ਦੇ ਨਾਲ, DOT ਦੇ ਨਾਲ ਮੁੱਦੇ ਨੂੰ ਜਿਹੜਾ ਉਹ ਚੱਕਣ ਵੀ ਇਸ ਹਿਸਾਬ ਦੇ ਨਾਲ ਵੀ ਭਾਈ ਮੁੱਦਾ ਇਹਦੇ ਵਿੱਚ ਬਾਟਮ ਲਾਈਨ ਇੱਕ ਹੋਰ ਨਿਕਲ ਆਇਆ ਆ ਵੀ ਇਹ ਤਾਂ ਹੈਗਾ ਹੀ ਹੈਗਾ। ਡਰਦਿਆਂ ਨੇ ਇਸ ਗੱਲੋਂ ਨਹੀਂ ਉਹਨਾਂ ਨੂੰ ਸ਼ਿਕਾਇਤ ਜਿਹੜੀ ਉਹ ਕੀਤੀ ਵੀ ਭਾਈ ਕਿਤੇ ਸਾਨੂੰ ਆਊਟ ਆਫ ਆਰਡਰ ਨਾ ਕਰ ਦੇਣ, ਵੀ ਬੰਦੇ ਦੀ ਇੱਕ ਤਾਂ ਜਾਨ ਮਾਲ ਦਾ ਜਿਹੜਾ ਉਹ ਖਤਰਾ ਬਣ ਗਿਆ, ਇਸ ਗੱਲੋਂ ਡਰਦਾ ਨਹੀਂ ਜਿਹੜਾ ਉਹ ਕਰ ਰਿਹਾ ਵੀ ਪੁਲਿਸ ਵਾਲੇ ਕਿਤੇ ਸਾਨੂੰ ਹੀ ਜਿਹੜਾ ਆ ਉਹ ਬਾਅਦ ਚ ਡਾਂਟਣ ਨਾ ਲੱਗ ਜਾਣ, ਜਾਂ ਸਾਨੂੰ ਹੀ ਜਿਹੜਾ ਆ ਉਹ ਗੈਸ ਲਾਈਟਿੰਗ ਜਿਹੜੀ ਉਹ ਨਾ ਕਰ ਦੇਣ। ਸੋ ਇਹ ਜ਼ਰੂਰ ਇਸ਼ੂ ਨੂੰ ਜਿਹੜਾ ਉਹ ਜਿਹੜਾ ਚੁੱਕਣਾ ਚਾਹੀਦਾ। ਥੈਂਕ ਯੂ ਸੁਖ ਵੀਰੇ ਗੱਲਬਾਤ ਕਰਨ ਦੇ ਲਈ, ਥੈਂਕ ਯੂ, ਬੜੀ ਮਿਹਰਬਾਨੀ। ਓਕੇ ਥੈਂਕ ਯੂ ਭਾਜੀ, ਥੈਂਕ ਯੂ ਇਹ ਨਿਊਜ਼ ਨੂੰ ਅਪਡੇਟ ਕਰਨ ਦੇ ਲਈ। ਸਾਰੇ ਵੀਰਾਂ ਦੇ ਲਈ ਇੱਕ ਸੇਫਟੀ ਅਲਰਟ ਹੈ ਕਿ ਜਿੱਦਾਂ ਵੀ ਆਪਣੀ ਐਜ਼ ਮਚ ਸੇਫਟੀ ਵਰਤਣ, ਕਿਉਂਕਿ ਇੱਥੇ ਤਾਂ ਪਹਿਲਾਂ ਵੀ ਅਸੀਂ ਹੈਪਨ ਸੁਣਿਆ ਜੀ ਫਲੈਕਸ ਦਾ ਪੇਜ ਜੀ ਥੈਂਕ ਯੂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। Thank you ਸੋ ਸਰੋਤੇ thank you ਸਾਡਾ ਇਹ for the ਮੇਨ update. ਰੀਜ਼ਨ ਇਸ ਖਬਰ ਨੂੰ ਲਿਆਉਣ ਦਾ ਇਹੀ ਸੀ, ਕਿਉਂਕਿ ਆਪਣੇ ਬਹੁਤ ਭੈਣ ਭਰਾ ਜੋ ਟਰੱਕਿੰਗ ਇੰਡਸਟਰੀ 'ਚ ਹੈਗੇ ਆ ਉਹ ਹਾਈਵੇਜ਼ ਤੇ ਜਾਂਦੇ ਆ। ਤੁਹਾਨੂੰ ਯਾਦ ਹੋਊਗਾ ਕੁਝ ਮਹੀਨੇ ਪਹਿਲਾਂ ਮਿਡਵੈਸਟ 'ਚ ਵੀ ਕੁਝ ਸਕੂਲ ਦੇ ਨਿਆਣੇ ਸੀ, ਉਹ ਪੱਥਰ ਸਿੱਟਦੇ ਸੀ ਹਾਈਵੇ ਤੇ ਜਾਂਦੇ ਕਾਰਾਂ ਤੇ ਟਰੱਕਾਂ ਤੇ। ਦੱਸਦੇ ਇਸੇ ਇਲਾਕੇ 'ਚ ਹੀ ਸੀਗੇ। ਸੋ ਕਈ ਜਿਹੜੇ ਸ਼ਰਾਰਤੀ ਹੁੰਦੇ ਹੈਗੇ ਨਿਆਣੇ, ਪਰ ਇਹ ਇੱਕ ਦੂਜੇ ਨੂੰ ਦੱਸਿਆ ਜ਼ਰੂਰ ਕਰੋ, ਤੇ ਜੇ ਪੁਲਿਸ ਰਿਪੋਰਟ ਹੋ ਸਕਦੀ ਉਹ ਵੀ ਜ਼ਰੂਰ ਹੋਵੇ, ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਸੋ ਸਾਰੇ ਜਾਣੇ ਬਹੁਤ ਜ਼ਿਆਦਾ ਕੇਅਰਫੁਲ ਰਹੋ। ਲੋਕ ਅੱਜ ਕੱਲ ਕਮਲੇ ਬਹੁਤ ਹੋਏ ਪਏ ਫਿਰਦੇ ਹੈਗੇ ਦੇਖੋ ਹਰਜੋਤ ਸਿੰਘ ਜੀ, ਸ਼ੁਕਰ ਕਰੋ ਵੀ ਇਹ ਜੇ 에ਅਰ ਗਨ ਸੀ ਜਾਂ ਜਿਹੜਾ ਵੀ ਸੀ ਹਨਾ, ਵੀ ਜੇ ਕਿਤੇ ਆਰ ਪਾਰ ਹੋ ਜਾਂਦੀ ਕਿੱਥੇ ਬਚਣਾ ਸੀਗਾ। ਜਿਸ ਹਿਸਾਬ ਦੇ ਨਾਲ ਇਹ ਸ਼ਾਰਟ ਸੀਗਾ ਬਿਲਕੁਲ ਡਰਾਈਵਰ ਸਾਈਡ ਵਿੰਡਸ਼ੀਲਡ ਤੇ ਜਿਹੜਾ ਉਹ ਸਾਹਮਣੇ। ਤੇ ਇਹਦੇ ਵਿੱਚ ਨਾ ਇੱਕ ਚੀਜ਼, ਚਲੋ ਇਹ ਹਰ ਇੱਕ ਦਾ ਆਪੋ ਆਪਣਾ ਸੁਭਾਅ ਹੁੰਦਾ ਹੈ, ਹਰ ਇੱਕ ਦਾ ਜਿਹੜਾ ਉਹ ਉਸ ਹਿਸਾਬ ਦੇ ਨਾਲ ਸੋਚਦੇ ਆ, ਪਰ ਇੱਕ ਚੀਜ਼ ਜਿਹੜੀ ਜ਼ਰੂਰ ਦੇਖਣੀ ਚਾਹੀਦੀ ਵੀ ਭਾਈ ਚੱਲ ਕੋਈ ਨਹੀਂ, ਜੇ ਆਊਟ ਆਫ ਆਰਡਰ ਵੀ ਹੋ ਜਾਂਦੇ ਦੈਟਸ ਫਾਈਨ, ਪਰ ਇਹ ਆ ਵੀ ਇਹਦੀ ਸ਼ਿਕਾਇਤ ਕਰਨੀ ਬਣਦੀ ਆ, ਤੇ ਜ਼ਰੂਰ ਜਿਹੜੀ ਉਹ ਤੁਸੀਂ ਕਰੋ। ਪਰ ਇੰਨਾ ਡਰ ਨਹੀਂ ਕਿਸੇ ਪੁਲਿਸ ਵਾਲਿਆਂ ਦਾ, DOT ਦਾ ਹੋਣਾ ਚਾਹੀਦਾ ਵੀ ਅਗਲੇ ਬੰਦੇ ਦੇ ਉੱਤੇ ਗੋਲੀ ਚੱਲੀ ਹੋਵੇ, ਚਾਹੇ ਉਹ 에ਅਰ ਗਨ ਆ ਜਾਂ ਕੋਈ ਵੀ ਆ, ਉਹ ਬਾਲ ਬਚਿਆ ਹੋਵੇ, ਉਹ ਇਸ ਡਰ ਤੋਂ ਹੀ ਜਿਹੜਾ ਕਾਲ ਨਾ ਕਰੇ ਵੀ ਭਾਈ ਮੈਨੂੰ ਹੀ ਜਿਹੜਾ ਬਾਅਦ ਦੇ ਵਿੱਚ ਉਹ ਜਿਹੜਾ ਦੋਸ਼ੀ ਨਾ ਕਰਾਰ ਦੇ ਦੇਣ। ਸੋ ਇਹ ਇੱਕ ਮਾੜੀ ਗੱਲ ਆ, ਇਹਦੇ ਵਿੱਚ ਭਾਈ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ। ਤੇ ਬਾਕੀ ਕੋਈ ਨਹੀਂ ਭਾਜੀ, ਜੇ ਆਊਟ ਆਫ ਆਰਡਰ ਵੀ ਹੋ ਜਾਂਦੇ, ਪਹਿਲੋਂ ਸੇਫਟੀ ਜ਼ਰੂਰੀ ਹੈ ਇਹ ਸਾਰੀਆਂ ਚੀਜ਼ਾਂ ਦੇ ਵਿੱਚ। ਕੰਮ ਤਾਂ ਦੇਖੋ ਸਾਰੀ ਉਮਰ ਚੱਲਦੇ ਹੀ ਰਹਿਣੇ ਆ, ਉਹ ਨਾ ਰੁਕਿਆ ਤੇ ਨਾ ਕਦੇ ਰੁਕਣੇ ਆ, ਉਹ ਚੱਲੀ ਜਾਣੇ ਆ। ਪਹਿਲੋਂ ਆਪਣਾ ਧਿਆਨ ਰੱਖੋ, ਸਾਰਾ ਕੁਛ ਆ। ਹੋ ਸਕਦਾ ਆਈ ਡੋਂਟ ਨੋ ਹਰਜੋਤ ਸਿੰਘ ਜੀ, ਇੰਸ਼ੋਰੈਂਸ ਦੇ ਪੱਖ ਤੋਂ ਤੁਸੀਂ ਦੱਸ ਸਕਦੇ? ਆਈ ਨੋ ਉਦਾਂ ਤੁਸੀਂ ਟਰੱਕਿੰਗ ਦੀ ਇੰਸ਼ੋਰੈਂਸ ਕਰਦੇ ਤਾਂ ਨਹੀਂ ਆ ਕਿ ਇਹੋ ਜਿਹੀਆਂ ਬਿਲਕੁਲ ਚੀਜ਼ਾਂ ਕਵਰ 'ਚ ਤਾਂ ਹੋ ਸਕਦਾ, ਪਰ ਉਹ ਉਹਨਾਂ ਡਿਡਕਟੀਬਲ ਹੁੰਦਾ, ਉਹਦਾ ਕੋਈ ਫਾਇਦਾ ਨਹੀਂ ਹੋਣਾ ਹਨਾ ਉਹ ਸ਼ੀਸ਼ੇ ਦਾ। ਪਾਰਟਸ ਮਿਲਦੇ ਨਹੀਂ ਉੱਤੋਂ ਅੱਜ ਸੋ ਸਰੋਤਿਓ ਧਿਆਨ ਰੱਖੋ। ਕੱਲ੍ਹ। ਤੇ ਅਗਲਾ ਅਸੀਂ ਪ੍ਰੋਗਰਾਮ ਚਲੀਏ ਰਾਜਕਰਮਵੀਰ ਸਿੰਘ ਜੀ SB 553 ਨੂੰ ਲੈ ਕੇ। ਜੀ ਆਪਣੇ ਨਾਲ ਜਿਹੜੇ ਅਗਲੇ ਕਾਲਰ ਆ ਉਹ ਜੁੜ ਚੁੱਕੇ ਆ, ਉਹ ਵਨ ਆਫ ਦਾ ਪ੍ਰੋਟੈਸਟ ਆਰਗੇਨਾਈਜ਼ਰਸ ਨੇ, ਜਿਹੜਾ SB 553 ਬਿੱਲ ਨੂੰ ਰੋਕਣ ਦੇ ਲਈ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਜਿਹੜਾ ਪ੍ਰੋਟੈਸਟ ਹੋ ਰਿਹਾ ਆ, ਉਸ ਬਾਰੇ ਜਿਹੜੀ ਉਹ ਜਾਣਕਾਰੀ ਆਪਣੇ ਨਾਲ ਸਾਂਝੀ ਕਰਾਂਗੇ। ਇੱਕ ਵੱਡਾ ਪ੍ਰੋਟੈਸਟ ਤਾਂ ਕੈਲੀਫੋਰਨੀਆ ਦੀ ਕੈਪੀਟਲ ਦੇ ਸੈਕਰਾਮੈਂਟੋ 'ਚ ਰੱਖਿਆ, ਉਹ 31 ਤਰੀਕ ਨੂੰ ਆ, ਪਰ ਇੱਥੇ ਆਈ ਥਿੰਕ ਜਿਹੜੀ ਅਪਰੋਪਰੀਏਸ਼ਨ ਕਮੇਟੀ ਦੇ ਚੇਅਰ ਆ ਕ੍ਰਿਸ ਵਾਲਡਨ, ਹਾਂਜੀ। ਸੋ ਤੋਂ ਪਹਿਲਾਂ ਮੈਂ ਮਾੜਾ ਥੋੜਾ ਜਿਹਾ ਦੱਸ ਜਾਵਾਂ, ਕੱਲ ਬਹੁਤ ਹੀ ਜ਼ਿਆਦਾ ਐਕਟੀਵਿਟੀ ਰਹੀ। ਮੈਂ ਇੰਨਾ ਹੈਰਾਨ ਆ ਵੀ ਜਿਸ ਤਰ੍ਹਾਂ ਕਿਸਾਨ ਮੋਰਚੇ ਵੇਲੇ ਪੂਰੀ ਦੁਨੀਆ ਦੇ ਵਿੱਚ ਆਪਣੇ ਪੰਜਾਬੀ ਐਕਟਿਵ ਹੋ ਗਏ ਸੀ, ਉਹੀ ਸਿਚੁਏਸ਼ਨ ਕੱਲ ਸੀ। ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਸਿਗਨੇਚਰ ਕਰਾਏ ਗਏ ਆ। ਬਹੁਤ ਸਾਰੇ ਗੁਰੂ ਘਰਾਂ ਨੇ ਲੈਟਰ ਦਿੱਤੇ ਆ। ਆਪਾਂ ਜੇ ਕਿਸੇ ਨੂੰ ਕ੍ਰਿਟੀਸਾਈਜ਼ ਕਰਦੇ ਆ ਤੇ ਅਸੀਂ ਐਪਰੀਸ਼ੀਏਟ ਵੀ ਕਰਾਂਗੇ। ਸੈਨੋਜ਼ੇ ਵਾਲਿਆਂ ਨੂੰ ਆਪਾਂ ਕ੍ਰਿਟੀਸਾਈਜ਼ ਕੀਤਾ ਸੀ ਵੀ ਸੈਨੋਜ਼ੇ ਗੁਰਦੁਆਰੇ ਵਾਲੇ ਮੇਨ ਆ ਜਿਨ੍ਹਾਂ ਨੇ ਐਸ਼ ਕਲਰਾ ਤੇ ਜਿਹੜਾ ਹੈਗਾ ਆ ਕੋਟੇਜੀ, ਦੋਨਾਂ ਦਾ ਹੀ ਬਹੁਤ ਵਾਰ ਫੰਡ ਰੇਜ਼ਿੰਗ ਕੀਤਾ, ਬਹੁਤ ਵਾਰ ਉਹਨਾਂ ਨੂੰ ਗੁਰਦੁਆਰੇ ਸਰੋਪੇ ਦਿੱਤੇ, ਤੇ ਸੈਨੋਜ਼ੇ ਗੁਰੂ ਘਰ ਸਭ ਤੋਂ ਵੱਧ ਸਿਗਨੇਚਰ ਹੋਏ ਆ, ਉਹਨਾਂ ਨੇ ਲੈਟਰ ਵੀ ਲਿਖਿਆ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਇਸ ਬਿੱਲ ਦੇ। ਇੱਕ ਜ਼ਰੂਰ ਮੈਂ ਸਰੋਤਿਆਂ ਨੂੰ ਦੱਸਦਾ ਜਾਵਾਂ, ਕਈ ਸਾਨੂੰ ਕਾਲਾਂ ਕਰਦੇ ਵੀ ਭਾਈ ਤੁਸੀਂ ਗੈਸ ਸਟੇਸ਼ਨਾਂ ਸਟੋਰਾਂ ਦੀ ਕਾਹਤੇ ਸਪੋਰਟ ਕਰਦੇ ਆ। ਸੋ ਇਹ ਗੱਲ ਨਹੀਂ ਹੈ। ਤੁਸੀਂ ਦੇਖੋ ਆਪਾਂ ਹਰ ਕੋਈ ਜਾਂਦੇ, ਜੇ ਹੁਣ ਵਾਲਮਾਰਟ ਜਾਂ ਹੋਰ ਕਿਤੇ ਜਾਂਦੇ ਆ, ਉੱਥੇ ਵੀ ਸਾਰਾ ਕੁਝ ਉਹੀ ਸਮਾਨ ਪਿਆ ਹੁੰਦਾ।
ਇਹ ਤੁਸੀਂ ਸੋਚੋ ਵੀ ਜਿਹੜਾ 15-20 ਸਾਲ ਪਹਿਲਾਂ ਅਮਰੀਕਾ ਸੀ, ਉਹ ਅੱਜ ਦਾ ਅਮਰੀਕਾ ਕਿੱਥੇ ਪਹੁੰਚ ਗਿਆ। ਆਪਾਂ ਗਾਹਾਂ ਨਿਆਣਿਆਂ ਨੂੰ ਕੀ ਛੱਡ ਕੇ ਜਾ ਰਹੇ ਆ। ਇੰਨਾ ਜ਼ਿਆਦਾ ਕ੍ਰਾਈਮ ਵੱਧ ਗਿਆ ਆ। ਓਕਲੈਂਡ ਦੀ ਅੱਜ ਸਪੈਸ਼ਲ ਨਿਊਜ਼ ਆ ਵੀ ਓਕਲੈਂਡ 'ਚ ਹੁਣ ਜਿਹੜਾ ਉੱਥੇ ਪਾਇਰੇਟਸ ਆ ਗਏ ਆ ਬੋਟਸ ਦੇ ਵਿੱਚ, ਕਿਉਂਕਿ ਉੱਥੇ ਜਿਹੜੀਆਂ ਬੋਟਸ ਬਹੁਤ ਹੁੰਦੀਆਂ, ਬੋਟਸ ਰਹਿੰਦੇ ਆ। ਵਰਗਰੀਜ਼, ਰੋਬਰੀਜ਼, ਕਾਰ ਜੈਕਿੰਗ, ਇੰਨਾ ਕੁਝ ਹੋ ਗਿਆ, ਪੁਲਿਸ ਆਏ ਨਹੀਂ ਰਹੀ ਹੈਗੀ। ਸੋ ਜਦੋਂ ਇਦਾਂ ਦਾ ਸਾਰਾ ਕੁਝ ਹੋਣ ਲੱਗ ਪਿਆ, ਤੁਸੀਂ ਸੈਨ ਫਰਾਂਸਿਸਕੋ ਵਾਲੀ ਨਿਊਜ਼ ਸੁਣੀ ਆ, ਕਿੰਨੇ ਮੇਜਰ ਆਊਟਲੈਟ ਬੰਦ ਹੋ ਗਏ। ਤੋ ਸਾਰੇ ਦਾ ਸਾਰਾ ਸ਼ਹਿਰ ਉਹ ਗੈਟੋ ਹੀ ਬਣਨਾ ਆ। ਤੁਹਾਡੀਆਂ ਪ੍ਰਾਪਰਟੀਆਂ ਦੀਆਂ ਪ੍ਰਾਈਸਿਸ ਵੀ ਡਾਊਨ ਜਾਣੀਆਂ, ਸਕੂਲ ਦੀ ਰੇਟਿੰਗ, ਸਾਰਾ ਕੁਝ ਡਾਊਨ ਜਾਣਾ ਹੈਗਾ। ਸੋ ਇੱਕ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੱਲ ਬਹੁਤ ਵੱਡੀ ਗਿਣਤੀ ਦੇ ਵਿੱਚ ਡਰਾਈਵ ਕੀਤੀ, ਸਿਗਨੇਚਰ ਡਰਾਈਵ, ਬਹੁਤ ਸਾਰੇ ਲੋਕਾਂ ਨੂੰ ਐਜੂਕੇਟ ਕੀਤਾ। ਇੱਕ ਵੀਰਵਾਰ ਨੂੰ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ 8:30 ਵਜੇ ਕੈਪੀਟਲ ਤੇ ਸੈਕਰਾਮੈਂਟੋ ਤੇ, ਉਹ ਸੇਮ ਲੋਕੇਸ਼ਨ ਦੇ ਜਿੱਥੇ ਉਹ ਹੋਇਆ ਸੀ। ਉਹ ਕਾਰਨ ਸਾਡਾ ਕੀ ਆ ਉਸ ਦਿਨ ਪ੍ਰੋਟੈਸਟ ਕਰਨ ਦਾ, ਕਿਉਂਕਿ ਉਹ ਤੋਂ ਨੈਕਸਟ ਡੇ ਜੋ ਅਸੈਂਬਲੀ ਅਪਰੋਪਰੀਏਸ਼ਨਸ ਕਮੇਟੀ ਆ, ਉਹਨਾਂ ਦੀ ਹੀਅਰਿੰਗ ਹੋਣੀ ਆ ਇਸ ਸੇਮ ਮੁੱਦੇ ਤੇ। ਜੇ ਉਦੋਂ ਨੂੰ ਨਹੀਂ ਪਾਸ ਕਰਤਾ ਫਿਰ ਵੀ ਆਰ ਡਨ। ਤੇ ਇਸ ਕਰਕੇ ਆਪਾਂ ਪੂਰਾ ਜਿਹੜਾ ਸਟਰੈਂਥ ਸ਼ੋ ਕਰਨੀ ਆ। ਬਹੁਤ ਸਾਰੇ ਨਵੇਂ ਆਈਡੀਆਜ਼ ਸਾਨੂੰ ਸਾਰੇ ਆਪਣੇ ਮੈਂਬਰ ਦੇ ਰਹੇ ਆ ਵੀ ਕੀ ਕਰਨਾ ਚਾਹੀਦਾ। ਤੇ ਪੈਸਾਦੀਨਾ ਵਾਲੇ ਜੋ ਵੀਰ ਆ ਉਹਨਾਂ ਨੇ ਪ੍ਰੋਟੈਸਟ ਰੱਖਿਆ ਹੈ। ਕ੍ਰਿਸ ਹੋਲਡਨ ਜੋ ਅਸੈਂਬਲੀ ਦੇ ਚੇਅਰਮੈਨ ਆ, ਪੈਸਾਦੀਨਾ ਦੇ ਉਹ ਮੇਅਰ ਵੀ ਰਹਿ ਚੁੱਕੇ ਆ। ਬੜੀ ਹੈਰਾਨੀ ਦੀ ਗੱਲ ਆ, ਉਹ ਕਹਿੰਦੇ ਵੀ ਅਸੀਂ ਬਹੁਤ ਕੋਸ਼ਿਸ਼ ਕੀਤੀ ਉਹਨਾਂ ਦੇ ਆਫਿਸ 'ਚ ਮੀਟਿੰਗ ਕਰਨ ਦੀ, ਉਹ ਮੀਟਿੰਗ ਦਾ ਸਮਾਂ ਹੀ ਨਹੀਂ ਦੇ ਰਿਹਾ। ਹੁਣ ਇਦਾਂ ਦੇ ਪੋਲੀਟੀਸ਼ੀਅਨ ਨੂੰ ਕੀ ਕਰਨਾ, ਫਿਰ ਇੱਕੋ ਇੱਕ ਤਰੀਕਾ ਹੁੰਦਾ ਵੀ ਵੱਧ ਤੋਂ ਵੱਧ ਜਿਹੜਾ ਪ੍ਰੋਟੈਸਟ ਕਰੋ। ਲਾਸ ਐਂਜਲਸ ਮੈਂ ਦੇਖਿਆ ਸਦਰਨ ਕੈਲੀਫੋਰਨੀਆ ਵਾਲੇ ਬਹੁਤ ਜ਼ਿਆਦਾ ਅਗਰੈਸਿਵ ਸੀ। ਜਿਹੜੇ ਸਦਰਨ ਕੈਲੀਫੋਰਨੀਆ ਦੇ ਬਹੁਤ ਸਾਰੇ ਗੁਰੂ ਘਰ, ਉਹਨਾਂ ਦੀਆਂ ਪਿਕਚਰਸ ਵੀ ਦੇਖੀਆਂ, ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਸਿਗਨੇਚਰ ਡਰਾਈਵਸ ਹੋਈਆਂ। ਸੋ ਉਸੇ ਦੇ ਸੰਬੰਧ ਦੇ ਵਿੱਚ ਸਾਡੇ ਨਾਲ ਹਰਨੇਕ ਸਿੰਘ ਭਾਜੀ ਜੁੜੇ ਹੋਏ ਹੈਗੇ ਆ। ਜੀ ਉਹ ਪ੍ਰੋਟੈਸਟ ਦੇ ਬਾਰੇ ਦੱਸਣਗੇ, ਤੇ ਖਾਸ ਕਰਕੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਨਾਰਦਰਨ ਕੈਲੀਫੋਰਨੀਆ 'ਚ, ਤੁਹਾਡੇ ਰਿਸ਼ਤੇਦਾਰ ਰਹਿੰਦੇ ਆ ਜਿਹੜੇ ਸਦਰਨ ਕੈਲੀਫੋਰਨੀਆ 'ਚ, ਨੋ ਮੈਟਰ ਬਿਜ਼ਨਸ ਹੈਗਾ ਜਾਂ ਨਹੀਂ, ਧਿਆਨ ਨਾਲ ਸੁਣ ਕੇ ਕਿਉਂ ਵੀ ਉਦਣ ਕੱਲ ਨੂੰ ਜਿਸ ਟਾਈਮ ਉਹਨੇ ਪ੍ਰੋਟੈਸਟ ਕਰਨਾ, ਜਾਇਓ ਜ਼ਰੂਰ। ਜੀ ਹਾਂਜੀ ਹਰਨੇਕ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਦੂਸਰਾ ਸੁਣਨੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਗੱਲਾਂ ਤੁਹਾਡੀਆਂ ਸੁਣ ਰਿਹਾ ਸੀ, ਕਈ ਕੁਐਸਚਨ ਹਨ ਇਹ ਪਬਲਿਕ ਦੇ ਵਿੱਚ, ਸਾਡੇ ਆਪਣੇ ਜਿਹੜੇ ਪਰਿਵਾਰ ਆ ਉਹਨਾਂ ਦੇ ਵਿੱਚ ਆ ਰਹੇ ਆ, ਤੇ ਰੇਡੀਓ ਵਾਲੇ ਕਿਉਂ ਇਹਨੂੰ ਕਵਰ ਕਰ ਰਹੇ ਤੇ ਤਰਜੀਹ ਇੰਨੀ ਕਿਉਂ ਦੇ ਰਹੇ। ਅਸੀਂ ਵੀ ਗੁਰਦੁਆਰਿਆਂ ਦੇ ਵਿੱਚ ਜਾਂ ਹੋਰ ਥਾਂ ਇਹਨੂੰ ਇੰਨੀ ਤਰਜੀਹ ਕਿਉਂ ਦੇ ਰਹੇ ਹਾਂ। ਇਹਦੇ ਵਿੱਚ ਵੀਰ ਜੀ ਏਦਾਂ ਆ ਵੀ ਇਹ ਜਿਹੜਾ ਆ ਟੋਟਲ ਇਕਾਨਮੀ ਤੇ ਅਸਰ ਪੈ ਰਿਹਾ ਆ। ਜਿਹੜੀਆਂ ਜੇ ਚੋਰੀ ਹੋ ਕੇ, ਪਹਿਲਾਂ ਤਾਂ ਚਲੋ ਆਪਾਂ ਉੱਧਰ ਹੀ ਚੱਲ ਜਾਂਦੇ, ਫਿਰ ਮੈਂ ਰੋਕਣ ਦੇ ਉੱਤੇ ਬਾਅਦ ਦੇ ਵਿੱਚ ਜਾਣਾ। ਜੋ ਚੋਰੀਆਂ ਹੋ ਰਹੀਆਂ ਆ ਤੇ ਜੋ ਵੀ ਇਹ ਠੱਗੀਆਂ ਹੋ ਰਹੀਆਂ, ਜਾਂ ਜੋ ਵੀ ਅੱਜ ਕੱਲ੍ਹ ਓਪਨਨੈਸ ਹੋ ਗਈ ਆ, ਇਹ ਬਿਲਕੁਲ ਓਪਨ ਹੈ ਵੀ ਕੋਈ ਵੀ ਬੰਦਾ ਕਿਸੇ ਵੀ ਸਟੋਰ ਦੇ ਵਿੱਚ ਗ੍ਰੈਬ ਕਰ ਲੈ ਤੇ ਪੁਲਿਸ ਆ ਕੇ ਉਹਨੂੰ ਫੜੇਗੀ ਨਹੀਂ। ਪਹਿਲਾਂ ਤਾਂ ਕਿਸੇ ਵੀ ਚੋਰ ਪੋਲੀਟੀਸ਼ੀਅਨ ਨੇ ਉਹਦੀ ਲਿਮਿਟ $950 ਕਰਤੀ ਜਾਂ ਜੋ ਵੀ ਹਾਇਰ ਕਰਤੀ। ਹੁਣ ਮੇਰੇ ਵਰਗੇ ਤੈਨੂੰ ਇੰਨਾ ਯਾਨੀ ਕਿ 3-4 ਹਜ਼ਾਰ 5 ਹਜ਼ਾਰ ਕਮਾ ਲੈਂਦੇ ਆ, ਤੇ ਜੇ ਉਹ 30 ਬੰਦੇ ਆ ਕੇ ਮੇਰਾ ਸਟੋਰ ਹੀ ਖਾਲੀ ਆ ਤੇ ਮੇਰੇ ਤੇ ਅੱਧੇ ਸਾਲ ਦੀ ਉਹ ਇਨਕਮ ਲੈ ਗਏ, ਸਮਾਨ ਵਿੱਚੋਂ ਲੈ ਗਏ ਆ। ਤੇ ਇਹਦੇ ਉੱਤੇ ਇਕਾਨਮੀ ਦੇ ਵਿੱਚ ਸਾਰਿਆਂ ਦੇ ਉੱਤੇ ਹੀ ਅਸਰ ਪੈ ਰਿਹਾ। ਜੋ ਕੱਪੜੇ ਅਸੀਂ ਮੇਸੀ ਦੇ ਵਿੱਚੋਂ ਖਰੀਦਾਂਗੇ, 2 ਮੇਸੀਆਂ ਦੇ ਵਿੱਚ ਲੁੱਟਮਾਰ ਹੋਈ ਹੈ, ਇੱਕ ਨੋਰਡਸਟਰੋਮ 'ਚ ਹੋਈ ਹੈ, ਉਹ ਆਪਣਾ ਘਾਟਾ ਪੂਰਾ ਕਰਨ ਲਈ ਉਹ ਫਿਰ ਉਹਨਾਂ ਦੀਆਂ ਕੀਮਤਾਂ ਵਧਾਉਣਗੇ, ਅਸਰ ਤੇ ਸਾਰਿਆਂ ਉੱਤੇ ਪਏਗਾ। ਜਦੋਂ ਉਹ ਚੋਰ ਉਸ ਮੇਸੀ ਦੇ ਵਿੱਚ ਲੁੱਟ ਰਹੇ ਸੀ, ਜੇ ਉਹਨਾਂ ਦੇ ਵਿੱਚ ਸਾਡੀ ਕੋਈ ਧੀ ਭੈਣ, ਮੈਂ ਜਾਂ ਹੋਰ ਕੋਈ ਵੀ ਭਰਾ ਜਿਹੜਾ ਸਾਹਮਣੇ ਆ ਗਿਆ, ਤੇ ਉਹਨੇ ਤੇ ਬਖਸ਼ਾ ਨਹੀਂ ਗਾ, ਉਹ ਸੱਟ ਚੋਟਾਂ ਤੇ ਸਾਰਿਆਂ ਦੇ ਲੱਗਣਗੀਆਂ ਨਾਲ ਦਾ। ਸੋ ਇਸ ਕਰਕੇ ਇਹ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਵੀ ਇਸ ਚੀਜ਼ ਨੂੰ ਇੱਥੇ ਰੋਕਿਆ ਜਾਵੇ। ਸਾਡੀ ਪੂਰੀ ਕੋਸ਼ਿਸ਼ ਹੈ। ਤੇ ਅਸੀਂ ਹੁਣ ਮੈਂ ਮੁੜ ਕੇ ਜਿਹੜੀ ਕੱਲ੍ਹ ਦੀ ਪ੍ਰੋਟੈਸਟ ਹੈ ਉਹਦੇ ਉੱਤੇ ਚੱਲ ਜਾਂ, ਫਿਰ ਬਾਕੀ ਹੋਰ ਵੀ ਗੱਲਾਂ ਕਰਾਂਗੇ। ਦੂਸਰਾ ਜਿਹੜੀ ਕਾਸਟ ਹੈ ਇੰਨੀ ਵੱਧ ਚੁੱਕੀ ਹੈ। ਮੇਰੇ ਕੋਲ 7-11 ਹੈ ਤੇ ਹੋਰ ਵੀ ਬੇਸਿਸਾਂ ਹੈਗੀਆਂ, ਜਿਹਦੇ ਵਿੱਚ ਜਿੱਥੇ ਮੈਂ $800 ਅੱਜ ਤੋਂ 5-7 ਸਾਲ ਪਹਿਲਾਂ $800-900 ਦੀ ਲਾਇਬਿਲਟੀ ਇੰਸ਼ੋਰੈਂਸ ਪੇ ਕਰਦਾ ਸੀ, ਉੱਥੇ ਮੇਰਾ 23,000 ਐਨੂਅਲ ਬਿੱਲ ਆਇਆ ਇੰਸ਼ੋਰੈਂਸ ਦਾ, ਪ੍ਰੀਮੀਅਮ ਦਾ। ਇੰਸ਼ੋਰੈਂਸ ਕੰਪਨੀਆਂ ਨਿਕਲ ਗਈਆਂ, ਉਹ ਕਹਿੰਦੇ ਤੁਹਾਡੇ ਕ੍ਰਾਈਮ ਬਹੁਤ ਆ, ਤੁਹਾਡੇ ਚੋਰੀ ਬਹੁਤ ਆ, ਅਸੀਂ ਤਾਂ ਕਵਰ ਨਹੀਂ ਕਰਨਾ ਤੁਹਾਨੂੰ। ਤੇ ਉਹ ਤੇ ਨੇਸ਼ਨ ਵਾਈਡ ਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਆ ਉਹ ਸਟੇਟ ਦੇ ਵਿੱਚੋਂ ਚਲੀ ਗਏ। ਉਹਨਾਂ ਦਾ ਤਰੀਕਾ ਆ ਵੀ ਮੁੜ ਵਾਪਸ ਤਾਂ ਆ ਜਾਓਗੇ, ਪਰ ਉਹ ਮਹਿੰਗੀ ਕੀਮਤ ਤੇ ਆਉਣਗੀਆਂ। ਸੋ ਇੰਨੇ ਪੈਸੇ ਇੰਸ਼ੋਰੈਂਸਾਂ ਨੂੰ ਦੇ ਕੇ ਤੇ ਇੰਨੇ ਸਿਕਿਉਰਿਟੀ ਗਾਰਡ ਆ ਤੇ ਆਪਣੇ ਆਪ ਹੀ ਰੱਖਿਆ ਕਰ ਲਈ, ਦੈਟ ਬਿਜ਼ਨਸ ਇਜ਼ ਨਾਟ ਮੇਕਿੰਗ ਮਚ ਮਨੀ। ਤੇ ਜਿਹੜੀ ਪੇਨ ਹੈ, ਸੱਟ ਚੋਟ ਦੀ ਹੈ, ਉਹ ਬਹੁਤ ਹੈ। ਅਸੀਂ ਜਿਹੜੇ ਇਸ ਵੇਲੇ ਕੁਐਸਚਨ ਦੇ ਸੀਗਾ ਵੀ 31 ਤਰੀਕ ਨੂੰ ਕਿਉਂ ਕਰ ਰਹੇ ਹਾਂ ਤੇ ਕੱਲ੍ਹ ਨੂੰ ਕਿਉਂ ਕਰ ਰਹੇ ਹਾਂ। ਜੀ
ਕੱਲ ਨੂੰ ਪਿਛਲੇ ਥਰਸਡੇ ਪਤਾ ਲੱਗਾ ਸੀ, ਪਿਛਲੇ ਵੀਰਵਾਰ ਤੇ ਜਿਹੜੇ ਕ੍ਰਿਸ ਹੋਲਡਨ ਆ, ਜਿਹੜੇ 16 ਮੈਂਬਰੀ ਅਪਰੋਪਰੀਏਸ਼ਨ ਕਮੇਟੀ ਹੈ, ਉਹਦੇ ਉਹ ਚੇਅਰਪਰਸਨ ਹੈ। ਅਸੀਂ ਉਹਨੂੰ ਰੀਚ ਕਰਨ ਦੀ ਟਰਾਈ ਕੀਤੀ ਤੇ ਉਹ ਉੱਥੇ ਨਹੀਂ ਮਿਲੇ, ਤੇ ਕਿਤੇ ਵੀ ਨਹੀਂ ਮਿਲੇ। ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਸੀ ਵੀ ਜਦੋਂ ਆਪਣੇ ਡਿਸਟ੍ਰਿਕਟ ਆਫਿਸ ਦੇ ਵਿੱਚੋਂ ਆਏ ਹੋਏ ਆ ਪਿਛਲੇ ਵੀਰਵਾਰ ਤੇ ਅਸੀਂ ਉਹਨਾਂ ਦੇ ਨਾਲ ਟਾਈਮ ਲੈ ਲਈ। ਟਾਈਮ ਉਹਨੇ ਨਹੀਂ ਦਿੱਤਾ, ਬਾਰ-ਬਾਰ ਫੋਨ ਕਰਨੇ ਤੇ ਵੀ ਉਹਨੇ ਇਗਨੋਰ ਕੀਤਾ। ਠੀਕ ਹੈ, ਮੈਨੂੰ ਮੈਂ ਸ਼ਾਇਦ ਪਾਲਿਸੀ ਹੋਏਗੀ ਵੀ ਟਾਈਮ ਦੇਵਾਂਗੇ, ਇਹਨਾਂ ਨੂੰ ਖੁਸ਼ ਕਰ ਦਾਂਗੇ, ਪਰ ਵੋਟਿੰਗ ਤੋਂ ਬਾਅਦ। ਮੈਨੂੰ ਨਹੀਂ ਪਤਾ ਵੀ ਕਿਉਂ ਨਹੀਂ ਦਿੱਤਾ। ਫਿਰ ਸੋਚਿਆ ਵੀ ਅਸੀਂ ਇਹਦੇ ਏਰੀਏ 'ਚ ਰਹਿੰਦੇ, ਕਿਉਂ ਨਾ ਪ੍ਰੋਟੈਸਟ ਬਾਹਰ ਕਰ ਲਈਏ। ਇਹਦੀ ਮਰਜ਼ੀ ਸੁਣਨਾ ਜਾਂ ਨਹੀਂ ਸੁਣਨਾ, ਜਾਂ ਸੁਣ ਲਵੇ। ਤੇ ਪਰ ਅਸੀਂ ਲੋਕਾਂ ਦੀ ਮੈਸੇਜ ਪਹੁੰਚਾ ਦਈਏ ਤੇ ਅਸੀਂ ਬਹੁਤ ਹਰਟ ਆਏ ਹੋ। ਯਾਨੀ ਕਿ ਆਹ ਜਿਹੜਾ ਬਿੱਲ ਹੈ, ਜਿਹੜਾ ਇਹ ਤੁਲੇ ਹੋਏ ਆ, ਇਹਨੂੰ ਪਾਸ ਕਰਨ ਤੇ ਜਾਂ ਚਲੋ ਇਹਦੀ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਇਹਦੀ ਵੋਟਿੰਗ ਹੋਏਗੀ ਤੇ ਉਸ ਦਿਨ ਜੇ ਰੁਕ ਜਾਣ ਤੇ ਬਹੁਤ ਵਧੀਆ ਆ। ਕਈ ਵਾਰੀ ਇਹ ਵੀ ਮਿੱਥ ਚੱਲ ਰਿਹਾ ਵੀ ਇਹ ਜਿਹੜਾ ਬਿੱਲ ਹੈ ਇਹ ਸਸਪੈਂਸ ਫਾਈਲ ਦੇ ਵਿੱਚ ਹੈ ਜੀ। ਜਿਸ ਦਿਨ ਵੀ ਪਿਛਲੀ ਵਾਰੀ ਜਦੋਂ ਅਸੀਂ ਪ੍ਰੋਟੈਸਟ ਕੀਤੀ ਸੈਕਰਾਮੈਂਟੋ, ਉਸ ਦਿਨ ਇਹਨੀ ਵੋਟਿੰਗ ਕਰਨੀ ਸੀ ਤੇ ਉਸ ਦਿਨ ਹੀ ਇਹਨੀ ਉਹਨੂੰ ਸਸਪੈਂਸ ਫਾਈਲ ਦਾ ਇੱਕੋ ਹੀ ਮਤਲਬ ਹੈ ਵੀ ਇਟਸ ਬੀਇੰਗ ਹੈਲਡ ਅੰਟਿਲ ਫਰਦਰ ਡੇਟ। ਉਸ ਮੀਨ ਟਾਈਮ ਦੇ ਵਿੱਚ ਇਹ ਆਪਣਾ ਸਟੈਂਸ ਜਿਹੜਾ ਆ ਇਹਨੂੰ ਸਟਰੋਂਗ ਕਰ ਰਹੇ ਆ ਵੀ ਇਹਨੂੰ ਕਿਹੜੇ ਤਰੀਕੇ ਨਾਲ ਪਾਸ ਕਰਾਇਆ ਜਾਵੇ। ਉਹਦੇ ਵਿੱਚ ਹੋ ਸਕਦਾ ਵੀ ਇਹਨਾਂ ਦੀ ਪਿੱਛੋਂ ਨੈਗੋਸ਼ੀਏਸ਼ਨ ਦੂਸਰੇ ਮੈਂਬਰਾਂ ਦੇ ਨਾਲ ਹੋ ਰਹੀ ਹੈ, ਹੋ ਸਕਦਾ ਗਵਰਨਰ ਦੇ ਨਾਲ ਹੋ ਰਹੀ ਹੈ। ਤੇ ਹੁਣ ਪਤਾ ਲੱਗਾ ਵੀ ਇਹਨੇ 1 ਤਰੀਕ ਨੂੰ ਉਹਦੇ ਉੱਤੇ ਵੋਟ ਕਰਨੀ। ਹੋਰ ਵੀ ਬਿੱਲ ਹੈਗੇ ਸਸਪੈਂਸ ਦੇ ਵਿੱਚ, ਜਿਹਨਾਂ ਵਿੱਚ ਇਹ ਵੀ ਹੈ, ਇਹਦੇ ਉੱਤੇ ਵੋਟ ਕਰਨੀ ਹੈ। ਉਦੋਂ ਤੇ ਸਮਾਂ ਥੋੜਾ ਹੋਏਗਾ ਤੇ ਅਸੀਂ ਰਲ ਕੇ ਸੋਚਿਆ ਵੀ ਕਿਉਂ ਨਾ ਅਸੀਂ 31 ਤਰੀਕ ਨੂੰ ਸੈਕਰਾਮੈਂਟੋ ਕੈਪੀਟਲ ਦੇ ਵਿੱਚ ਅਸੀਂ ਇਹਦੀ ਪ੍ਰੋਟੈਸਟ ਕਰੀਏ, ਇਹਨਾਂ ਲੋਕਾਂ ਤੇ ਮੈਸੇਜ ਪਹੁੰਚ ਜਾਏ ਤੇ ਕਿਸੇ ਵੀ ਤਰ੍ਹਾਂ ਵੀ ਇਹ ਜਿਹੜਾ ਬਿੱਲ ਹੈ ਇਹ ਅੱਗੇ ਨਾ ਜਾਵੇ। ਹਾਂਜੀ ਭਾਜੀ, ਹਰਨੇਕ ਭਾਜੀ, ਆਪਾਂ 31 ਵਾਲਾ ਸਾਡੇ ਕੋਲ ਹਜੇ ਹੋਰ ਸਮਾਂ ਹੈਗਾ, ਕੱਲ ਤੇ ਪਰਸੋਂ ਜਿਹੜਾ ਕੱਲ ਨੂੰ ਤੁਸੀਂ ਕਰਨਾ ਪੈਸਾਡੀਨਾ ਦਾ, ਉਹਦਾ ਅੱਜ ਆਪਾਂ ਡਿਸਕਸ ਕਰ ਲਈਏ, ਹਨਾ। ਉਹਦੇ ਠੀਕ ਹੈ ਜੀ। ਕੱਲ ਨੂੰ ਅਸੀਂ 1 ਵਜੇ 600 ਨਾਰਥ ਰੋਜ਼ਮੀਡ ਬੁਲੇਵਾਰਡ ਇਨ ਪੈਸਾਡੀਨਾ, ਉੱਥੇ ਅਸੀਂ ਇਕੱਠੇ ਹੋ ਰਹੇ। ਉਹਦੇ ਜਿਹੜਾ 600 ਨਾਰਥ ਪੈਸਾਡੀਨਾ ਸਵੀਟ 117, ਇਹ ਕ੍ਰਿਸ ਹੋਲਡਨ ਦਾ ਡਿਸਟ੍ਰਿਕਟ ਆਫਿਸ ਹੈ। ਇਹ 2 ਡਿਸਟ੍ਰਿਕਟ ਆਫਿਸ ਹੈ, ਇੱਕ ਕਲੇਅਰਮਾਊਂਟ ਦੇ ਵਿੱਚ ਤੇ ਇੱਕ ਪੈਸਾਡੀਨਾ ਦੇ ਵਿੱਚ। ਕਿ ਉਹਦੀ ਟੈਰੀਟੋਰੀ ਜਿਹੜੀ ਆ 210 ਫਰੀਵੇ ਨਾਰਥ ਵਾਲ ਦੇ ਪਾਸੇ ਲੰਬੀ ਜਾਂਦੀ ਹੈ। ਅਲਟਾਡੀਨਾ ਤੋਂ ਸ਼ੁਰੂ ਹੁੰਦੀ ਹੈ ਤੇ ਧੋਰੇ ਰੈਂਚੋ ਕੁਕੋਮਾਂਗਾ ਤੱਕ ਜਾਂਦੀ ਹੈ। ਤੇ ਉਹਦੇ ਜਿਹੜਾ ਪੈਸਾਡੀਨਾ ਵਾਲਾ ਡਿਸਟ੍ਰਿਕਟ, ਜਿਹੜਾ ਇਹਦਾ ਮੇਨ ਸ਼ਹਿਰ ਹੈ, ਜਿੱਥੇ ਪਹਿਲਾਂ ਇਹ ਰਹਿ ਵੀ ਚੁੱਕਾ, ਹੋ ਸਕਦਾ ਵੀ ਇੱਥੇ ਮੁੜ ਕੇ ਆ ਕੇ ਵੀ ਰਨ ਕਰੇ। ਅਸੀਂ ਉੱਥੇ ਪ੍ਰੋਟੈਸਟ ਕਰ ਰਹੇ ਹਾਂ ਤੇ ਸਾਡਾ ਮਕਸਦ ਇਹੀ ਆ ਵੀ ਮੈਸੇਜ ਪਹੁੰਚਾਉਣਾ ਹੈ। ਇਹਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਜਿੰਨੇ ਵੀ ਲੋਕਲ ਬਿਜ਼ਨਸ ਓਨਰਸ ਹੈ, ਉਹ 7-Eleven ਓਨਰਸ ਹੈ, ਜਾਂ ਲਿਕਰ ਸਟੋਰ ਓਨਰਸ ਹੈ, ਜਾਂ ਹੋਰ ਵੀ ਜਿਹਦੇ ਵਿੱਚ ਇਹਦੇ ਵਿੱਚ ਇਫੈਕਟ ਹੋ ਰਿਹਾ, ਉਹ ਸਾਰੇ ਇਕੱਠੇ ਹੋ ਰਹੇ ਆ। ਕੋਈ ਵੀ ਭਾਜੀ ਜਿਹੜੇ ਸਾਬੇ ਜਾਂ ਰੈਸਟੋਰੈਂਟ ਸਾਰੇ ਰੈਚੋ ਕੋਕਾਮੁੰਗਾ 'ਚ ਬਹੁਤ ਪੰਜਾਬੀ ਰਹਿੰਦੇ ਹੈਗੇ ਆ, ਉਹ ਸਾਰੇ ਏਰੀਆ। ਜ਼ਰੂਰੀ ਨਹੀਂ ਵੀ ਤੁਸੀਂ ਬਿਜ਼ਨਸ ਵੀ ਓਨ ਕਰਦੇ ਆ, ਤੁਸੀਂ ਸਾਥ ਜ਼ਰੂਰ ਦਿਓ, ਹਨਾ। ਤੇ ਐਡਰੈਸ ਇੱਕ ਵਾਰੀ ਫੇਰ ਹਰਨੇਕ ਜੀ ਦੱਸ ਦਿਓ, ਐਡਰੈਸ ਤੇ ਟਾਈਮ ਦੁਬਾਰਾ ਦੱਸ ਦਿਓ। ਟਾਈਮ 1 PM and address ਹੈਗਾ 600 North Rosemead Boulevard in Pasadena, and that is 4 blocks north of 210 freeway on Rosemead Boulevard. ਠੀਕ ਹੈ ਜੀ। ਸਾਡਾ ਗੈਦਰਿੰਗ ਹੋਏਗੀ in the parking lot of LA Fitness across the street from the 600 North Rosemead. ਉੱਥੇ ਇਕੱਠੇ ਹੋਵਾਂਗੇ ਤੇ ਸਾਨੂੰ ਸਾਰਿਆਂ ਦੀ ਨਵੇਣੀਏ ਦੇ ਵਿੱਚ ਮਦਦ ਦੀ ਲੋੜ ਹੈ ਇਕੱਠ ਕਰਨ ਲਈ, ਤਾਂ ਕਿ ਅਸੀਂ ਜਿਹੜਾ ਆਪਣਾ ਸੁਨੇਹਾ ਆ ਉਹ ਪਹੁੰਚਾ ਸਕੀਏ। ਜੀ ਬਿਲਕੁਲ। ਸੋ ਥੈਂਕ ਯੂ ਹਰਨੇਕ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜਾਣਕਾਰੀ ਦੇਣ ਦੇ ਲਈ। ਸੋ ਬਿਲਕੁਲ ਸਰੋਤਿਓ, ਆਪਾਂ ਪੰਜਾਬੀ ਜਿਹੜੇ USA ਦੀ ਫੇਸਬੁੱਕ ਦੇ ਉੱਤੇ ਵੀ ਸ਼ੇਅਰ ਕਰ ਦਾਂਗੇ ਐਡਰੈਸ। ਸੋ ਜਿੰਨੇ ਵੀ ਸਾਡੇ ਸਦਰਨ ਕੈਲੀਫੋਰਨੀਆ ਦੇ ਵਿੱਚ ਲਿਸਨਰ ਸੁਣ ਰਹੇ ਹੈਗੇ ਆ, ਪਲੀਜ਼ ਪਰਿਵਾਰਾਂ ਸਮੇਤ ਜਿੰਨੇ ਵੀ ਵੱਧ ਤੋਂ ਵੱਧ ਆ ਉੱਥੇ ਜਾ ਸਕਦੇ ਆ। ਦੇਖੋ ਵੀ ਜਿਸ ਟਾਈਮ ਦੇ ਉੱਤੇ ਇਹਨਾਂ ਨੇ ਫੰਡਿੰਗ ਲੈਣੀ ਹੁੰਦੀ ਆ, ਵੋਟਾਂ ਲੈਣੀਆਂ, ਉਦੋਂ ਤੁਹਾਡੇ ਕੋਲ ਚੱਲ ਕੇ ਆਉਂਦੇ ਆ। ਪਰ ਕ੍ਰਿਸ ਹੋਲਡਨ ਦਾ ਮੈਂ ਦੱਸਦਾ ਜਾਵਾਂ, ਇਹ ਬੜਾ ਪੋਲੀਟੀਸ਼ੀਅਨ ਕਾਫੀ ਲੰਮੇ ਸਮੇਂ ਤੋਂ ਆ। ਸੋ ਜਿਹੜਾ 28 ਸਾਲਾਂ ਦਾ ਪਹਿਲੀ ਵਾਰੀ ਸਿਟੀ ਕੌਂਸਲ ਮੈਂਬਰ ਬਣ ਗਿਆ ਸੀ, ਉਹ ਤੋਂ ਬਾਅਦ ਮੇਅਰ ਵੀ ਰਿਹਾ, ਹੁਣ ਅਸੈਂਬਲੀ ਦੇ ਵਿੱਚ ਵੀ ਆ। ਸੋ ਕਿੱਤਾ ਹੀ ਆ ਪੋਲਿਟਿਕਸ ਉਹਨਾਂ ਦਾ, ਕ੍ਰਿਸ ਹੋਲਡਨ ਉਹਨਾਂ ਦਾ। ਚੰਗਾ ਪਾਵਰਫੁਲ ਬੰਦਾ ਹੈਗਾ, ਸਾਡੇ ਚਿਰ ਦਾ ਹੀ ਆਦਾ। 63 ਸਾਲ ਇਹਦੀ ਉਮਰ ਆ
ਜੀ। 2012 ਤੋਂ ਇਹ ਸਟੇਟ ਦਾ ਰਿਪਰੈਜ਼ੈਂਟੇਟਿਵ ਆ ਉੱਥੇ। 28 ਸਾਲਾਂ ਦਾ ਸੀ ਜਦੋਂ ਹੀ ਸਿਟੀ ਕੌਂਸਲ ਜਿੱਤ ਗਿਆ ਸੀ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ ਨਾਰਥਰਨ ਕੈਲੀਫੋਰਨੀਆ 'ਚ, ਸਾਰੇ ਤੁਹਾਡੇ ਰਿਸ਼ਤੇਦਾਰ ਬਹੁਤ ਆ ਸਦਰਨ ਕੈਲੀਫੋਰਨੀਆ 'ਚ, ਸਾਰਿਆਂ ਨੂੰ ਕਹੋ ਵੱਧ ਤੋਂ ਵੱਧ ਕੱਲ ਨੂੰ ਮੰਗਲਵਾਰ ਨੂੰ 1 ਵਜੇ ਪ੍ਰੋਟੈਸਟ ਹੋਣਾ ਆ। ਆਪਾਂ ਉਹਦੀ ਜਿਹੜੀ ਪੂਰੀ ਇਨਫੋਰਮੇਸ਼ਨ ਆ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਵੀ ਸ਼ੇਅਰ ਕਰ ਦਿੰਦੇ ਆ। ਬਿਲਕੁਲ। ਇੱਕ ਚੀਜ਼ ਹੋਰ ਜਿਹੜਾ ਹਰਜੋਤ ਸਿੰਘ ਜੀ, ਸਸਪੈਂਸ ਫਾਈਲ ਨੂੰ ਲੈ ਕੇ ਪਤਾ ਨਹੀਂ ਕਿਹੜਾ ਸਸਪੈਂਸ ਬਣਾਇਆ ਆ, ਜਿਹੜੀ 23 ਤਰੀਕ ਵਾਲੀ ਸਸਪੈਂਸ ਫਾਈਲ ਆ ਉਹਦੇ ਵਿੱਚ ਤਾਂ ਹੈਗਾ ਨਹੀਂ ਇਹ ਬਿੱਲ 553। ਇਹ ਕਈ ਜਣੇ ਅਜੇ ਵੀ ਦਾਅਵਾ ਕਰੀ ਜਾਂਦੇ ਵੀ ਉਹ ਸਸਪੈਂਸ ਫਾਈਲ ਦੇ ਵਿੱਚ ਆ। ਜਾਂ ਨਹੀਂ ਸਸਪੈਂਸ ਨਹੀਂ, ਉਹਦੇ ਤੇ ਵੋਟਿੰਗ ਹੋਣੀ ਆ। ਵੋਟਿੰਗ ਹੋਣੀ ਆ ਹਨਾ। ਇਹ ਜ਼ਰੂਰ ਦੱਸ ਦਈਏ ਵੀ ਉਹ ਵੋਟ ਕਰਕੇ ਉਸ ਦਿਨ ਜਿਹੜਾ ਬਿੱਲ ਨਹੀਂ ਪਾਸ ਹੋਣਾ, ਉਸ ਤੋਂ ਬਾਅਦ ਦੇ ਵਿੱਚ ਉਹਨੇ ਅਸੈਂਬਲੀ ਦੇ ਲਈ ਉਹਨਾਂ ਨੇ ਤੋੜ ਦੇਣਾ, ਜਿੱਥੇ ਕਿ ਉਹਨਾਂ ਦੀ ਮੈਜੋਰਟੀ ਆ ਤੇ ਜਿੱਥੇ ਪਾਸ ਹੋਣਾ ਉਹਦਾ ਬਹੁਤ ਸੌਖਾ ਆ। ਜੀ ਬਿਲਕੁਲ। ਤੇ ਉੱਥੇ ਸਾਨੂੰ ਫਾਈਟ ਕਰਨਾ ਬੜਾ ਔਖਾ ਹੋਊਗਾ, ਕਿਉਂਕਿ ਫਿਰ ਤੁਹਾਨੂੰ 80 ਦੇ 80 ਅਸੈਂਬਲੀ ਮੈਂਬਰਾਂ ਚੋਂ ਉਹਨਾਂ ਦੇ ਨਾਲ ਕੰਟੈਕਟ ਕਰਨਾ ਪਊਗਾ। 80 ਚੋਂ ਮੇਰੇ ਖਿਆਲ ਨਾਲ 22 ਦੇ ਕਰੀਬ ਰਿਪਬਲਿਕਨ ਤਾਂ ਉਲਟ ਹੈਗੇ ਆ, ਪਰ ਬਾਕੀ ਦੇ ਫਿਰ ਹੁਣ ਹਜੇ ਸਿਰਫ ਤੁਸੀਂ 14 ਬੰਦਿਆਂ ਨੂੰ ਕੰਟੈਕਟ ਕਰ ਰਹੇ ਆ, ਕਿਉਂਕਿ 4 ਜਾਣੇ ਤਾਂ ਓਪਨਲੀ ਆ ਗਏ ਇਹਦੇ ਅਗੇਂਸਟ। 12 ਜਾਣਿਆਂ ਦੇ ਉੱਤੇ ਜ਼ੋਰ ਲਾਉਣਾ ਆ। 12 ਤੇ ਜੀ, ਹਾਂਜੀ ਸੌਰੀ 16 ਚੋਂ 4 ਜਣੇ ਆ ਗਏ, 12 ਤੇ ਜ਼ੋਰ ਲਾ ਰਹੇ ਆ। ਤੇ ਬਾਕੀ ਵੀਕਐਂਡ ਦੇ ਦੌਰਾਨ ਸੰਡੇ ਨੂੰ ਜਿੰਨੇ ਵੀ ਸਰੋਤੇ ਆ, ਜਿੰਨੇ ਵੀ ਲਿਸਨਰਸ ਆ, ਜਿੰਨੇ ਵੀ ਇੰਡੀਵਿਜੂਅਲ ਆ, ਸਾਰਿਆਂ ਨੇ ਬਹੁਤ ਜ਼ੋਰ ਲਾਇਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਜਿਸ ਤਰ੍ਹਾਂ ਸਾਰੇ ਆਪਾਂ 10-20 ਡਾਲਰ ਲੈ ਕੇ ਆਏ ਆ ਇੰਡੀਆ ਤੋਂ ਜਾਂ ਹੋਰ ਕਿਤੇੋਂ ਵੀ ਆਏ ਹੈਗੇ ਆ। ਹੁਣ ਇੰਨਾ ਕੁਝ ਸਾਰਿਆਂ ਨੇ ਬਣਾਇਆ ਆ ਤੇ ਆਪਾਂ ਨੂੰ ਮੁਲਕ ਬਾਰੇ ਵੀ ਸੋਚਣਾ ਚਾਹੀਦਾ। ਹੁਣ ਕਿੱਦਾਂ ਦੀ ਸਿਚੁਏਸ਼ਨ ਆ ਗਈ ਓਕਲੈਂਡ ਦੀ, ਜਿਹੜੀ ਮੈਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਆ ਵੀ ਕਾਰ ਜੈਕਿੰਗ, ਰੋਬਰੀਜ਼, ਬਰਗਲਰੀਜ਼, ਬ੍ਰੇਕ-ਇਨਸ, ਪੁਲਿਸ ਸ਼ੋ ਹੀ ਨਹੀਂ ਕਰਦੀ। ਤੇ ਇਹ ਹੌਲੀ-ਹੌਲੀ ਵੱਧ ਰਿਹਾ ਆ। ਸੈਨ ਫਰਾਂਸਿਸਕੋ, ਓਕਲੈਂਡ, ਰਿਚਮੰਡ, ਸੈਕਰਾਮੈਂਟੋ, ਲਾਸ ਐਂਜਲਸ, ਇਹ ਬਾਕੀ ਸ਼ਹਿਰਾਂ ਵੱਲ ਵੀ ਇਹ ਵਧਣਾ ਆ। ਸੋ ਇਹ ਤਾਂ ਵਰਲਡ ਦੀ ਜਿਹੜੀ ਐਕਟਿਵ ਪਾਵਰ ਹੋਵੇ ਤੇ ਉੱਥੇ ਇਦਾਂ ਦੀ ਸਿਚੁਏਸ਼ਨ ਹੋਵੇ। ਇਹ ਕੋਈ ਵੀ ਜਿਹੜਾ ਸਰੋਤਾ ਹੈ, ਚਾਹੇ ਨਹੀਂ ਵੀ ਤੁਹਾਡਾ ਬਿਜ਼ਨਸ, ਤੁਸੀਂ ਸੋਚਿਓ ਜੇ 20 ਸਾਲ ਪਹਿਲਾਂ ਆਏ ਸੀ, ਸਭ ਤੋਂ ਪਹਿਲਾਂ ਤੁਹਾਡਾ ਰਿਸ਼ਤੇਦਾਰ ਕੋਈ ਵੀ ਬੇ ਏਰੀਏ ਜਿਹੜੇ ਰਹਿੰਦੇ ਨਾ ਆਉਂਦੇ ਸੀ, ਕਹਿੰਦੇ ਚਲੋ ਯਾਰ ਤੁਹਾਨੂੰ ਸੈਨ ਫਰਾਂਸਿਸਕੋ ਦਿਖਾ ਕੇ ਲਿਆਉਂਦੇ ਆ। ਅੱਜ ਤੁਸੀਂ ਕੋਈ ਵੀ ਜਿਹੜਾ ਰਿਸ਼ਤੇਦਾਰ ਆਉਂਦਾ ਉਹਨੂੰ ਕਹਿੰਦੇ ਭਾਈ ਸੈਨ ਫਰਾਂਸਿਸਕੋ ਤਾਂ ਨਹੀਂ ਜਾਣਾ, ਜੇ ਜਾਣਾ ਆ ਤਾਂ ਕਾਰ 'ਚ ਕੁਝ ਲੈ ਕੇ ਨਾ ਜਾਈਂ। ਤੇ ਉੱਥੇ ਕੋਈ ਵੀ ਸਮਾਨ ਤੁਹਾਡਾ ਕਾਰ 'ਚ ਨਹੀਂ ਹੋਣਾ ਚਾਹੀਦਾ, ਕਿਉਂਕਿ ਗਰੰਟਡ ਆ ਤੁਹਾਡੀ ਕਾਰ ਟੁੱਟਣੀ ਆ। ਸੋ ਕਿੰਨਾ ਜ਼ਿਆਦਾ ਜਿਹੜਾ ਇਹ ਸਿਚੁਏਸ਼ਨ ਆ ਚੇਂਜ ਹੋ ਗਈ ਹੈਗੀ ਆ। ਸਮਾਂ ਸਮਾਪਤ ਹੈ ਜੀ। ਹੁਣ ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਅਗਲੀ ਵਾਰ। ਮਿਹਰਬਾਨੀ ਸਭ ਦੇ ਲਈ। ਤੇ ਬਾਕੀ ਕੱਲ ਨੂੰ ਜਿਹੜਾ ਸਦਰਨ ਕੈਲੀਫੋਰਨੀਆ 'ਚ ਪ੍ਰੋਟੈਸਟ ਕਰ ਰਹੇ ਆ, 31 ਤਰੀਕ ਨੂੰ ਜਿਹੜਾ ਆ ਉਹ ਕੈਪੀਟਲ ਬਿਲਡਿੰਗ ਦੇ ਬਾਹਰ ਸੈਕਰਾਮੈਂਟੋ 'ਚ ਉੱਥੇ ਪ੍ਰੋਟੈਸਟ ਹੋ ਰਿਹਾ। ਸੋ ਅਪਡੇਟਸ ਜਿਹੜੀਆਂ ਤੁਹਾਨੂੰ ਆਪਾਂ ਦੱਸਦੇ ਰਵਾਂਗੇ। ਮੇਰੇ ਰਾਜਕਨਵੀਰ ਸਿੰਘ ਵੱਲੋਂ ਇੱਕ ਵਾਰੀ ਰਾਜਕਨਵੀਰ ਸਿੰਘ ਜੀ, ਆਪਾਂ ਸਾਡੇ ਅਗਲੇ ਪ੍ਰੋਗਰਾਮ ਜ਼ਰੂਰ ਦੱਸ ਦਿਓ ਬਹੁਤ, ਕਿਉਂਕਿ ਚੇਂਜਸ ਆਈ ਆ, ਸੋ ਸਰੋਤਿਆਂ ਨੂੰ ਅਪਡੇਟ ਕਰਦੇ ਜਾਈਏ ਜੀ। ਅਗਲੇ ਪ੍ਰੋਗਰਾਮ ਵਾਲੇ ਬਹਿ ਗਏ ਆ, ਕਹਿੰਦੇ ਆ ਵੀ ਉੱਠੋ ਸਾਡੀ ਸੀਟ ਤੋਂ, ਮਿਲਾਵਾਂਗੇ ਨਾਲ ਹਨੇਰੀਆਂ ਦੇ। ਹਵਾ ਹਨੇਰੀਆਂ ਆ ਗਏ ਨਾ, ਹਨੇਰੀਆਂ ਵਾਂਗ ਆ ਗਏ ਨੇ ਇੱਥੇ। ਤੇ ਮਸੂਦ ਮੱਲੀ ਜੀ ਕਹਿੰਦੇ ਵੀ ਉੱਠੋ। ਮੈਨੂੰ ਸ਼ੁਕਰ ਆ ਕਿਤੇ ਉਹਨਾਂ ਨੇ ਕੁਰਸੀ ਨਹੀਂ ਘੁਮਾਤੀ ਮੇਰੀ। ਤੇ ਬਸ ਅਗਲਾ ਪ੍ਰੋਗਰਾਮ ਲੈ ਕੇ ਮਸੂਦ ਮੱਲੀ ਜੀ ਕਾਲੇ ਪਏ ਆ, ਤੇ ਉਹ 11:30 ਵਜੇ ਤੱਕ ਤੇ 11:30 ਤੋਂ 1 ਵਜੇ ਤੱਕ ਨਜ਼ਰੀਆ, ਤੇ ਨਜ਼ਰੀਏ ਤੋਂ ਬਾਅਦ 'ਚ 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2:30 ਵਜੇ ਫਿਰ ਰਿਸ਼ਤੇ ਪ੍ਰੋਗਰਾਮ, 3 ਤੋਂ 4 ਸਾਂਝੀ ਸੱਥ ਦੇ ਵਿੱਚ ਅੱਜ ਟੈਕਨੋਲੋਜੀ ਦੇ ਨਾਲ ਸੰਬੰਧਿਤ ਪੰਜਾਬੀ ਟੈਕ ਟਾਕ, ਉਹ ਆਪਾਂ ਗੱਲਬਾਤ ਕਰਾਂਗੇ। ਤੇ 4 ਤੋਂ 5:30 ਦੇਸੋਂ ਪ੍ਰਦੇਸ਼, 5:40 ਉਹਦੇ ਵਿੱਚ ਰਾਜਕਨਵੀਰ ਸਿੰਘ ਜਿਹੜਾ 4 ਤੋਂ 5:30 ਹੋਣਾ, ਉਹ 'ਚ ਅਸੀਂ ਕੋਸ਼ਿਸ਼ ਕਰਾਂਗੇ ਕੁਝ ਸਮਾਂ SV 553 ਦੇ ਉੱਤੇ ਵੀ ਡਿਸਕਸ਼ਨ ਹੋਵੇ। ਜੀ ਬਿਲਕੁਲ। ਤੇ 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8 ਤੋਂ 8:30 ਦੀਪਕ ਸ਼ਰਮਾ ਚਨਾਰਥਨ ਹੁਣਾਂ ਦੇ ਨਾਲ ਖਬਰ ਤੇ ਨਜ਼ਰ, 8:30 ਤੋਂ ਲੈ ਕੇ 10 ਵਜੇ ਤੱਕ ਇੱਕ ਵਾਰੀ ਫਿਰ ਮਸੂਦ ਮੱਲੀ ਜੀ ਉਦੋਂ ਜੁੜਨਗੇ। ਪ੍ਰੋਗਰਾਮ ਕਦੀ ਤੇ ਹੱਸ ਬੋਲਵੇ। ਬਾਕੀ ਪ੍ਰੋਗਰਾਮ ਲਗਾਤਾਰ ਇਦਾਂ ਚੱਲਦੇ ਰਹਿਣਗੇ। ਹੁਣ ਲਈ ਨੇ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।